ਅੱਜ ਸਾਨੂੰ 111 ਦਿਨ ਹੋ ਗਏ ਹੈ ਅਸੀਂ ਬਰਗਾੜੀ ਵਿਖੇ ਬੈਠੇ ਹਾਂ ਤੇ ਸਾਡੇ ਰੋਜ਼ ਜਥੇ ਪੰਜ ਸਿੰਘਾਂ ਦੇ ਜਾਂਦੇ ਆ ਗ੍ਰਿਫਤਾਰੀ ਦੇਣ ਨੂੰ ਕਿ ਸਿੱਖਾਂ ਦੇ ਵਿੱਚ 6 ਸਾਲਾਂ ਤੋਂ ਇਨਸਾਫ ਨਹੀਂ ਮਿਲ ਰਿਹਾ, ਸਿਸਟਮ ਇਨਸਾਫ ਨਹੀਂ ਦੇ ਰਿਹਾ ਤੇ ਨਿਹੰਗ ਸਿੰਘਾਂ ਨੇ ਫਿਰ ਜਿਵੇਂ ਉਸ ਨੂੰ ਸੋਧਾ ਲਾਇਆ ਉੱਥੇ ਦੋਸ਼ੀ ਨੂੰ, ਤੇ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ? ਕਿਉਂਕਿ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ। ਇੰਡੀਅਨ ਪੀਨਲ ਕੋਡ ਉਹਦੀ ਦਫਾ ਹੈਗੀ ਹੈ 452 ਕਿ ਜਿਹੜਾ ਵੀ ਕੋਈ ਕਿਸੇ ਦੇ ਘਰ ਦੇ ਵਿੱਚ ਜਾਂ ਆਪਣੀ ਰਿਹਾਇਸ਼ ਦੇ ਵਿੱਚ ਕੋਈ ਜੁਰਮ ਕਰਨ ਦੇ ਲਈ ਆਉਂਦਾ ਹੈ ਤੇ ਉਸ ਨੂੰ ਜੁਰਮ ਨਾ ਕਰਨ ਦੇਣ ਦੇ ਲਈ ਜਿਹੜੇ ਵੀ ਇਹ ਡਿਫੈਂਸ ਹੁੰਦਾ ਹੈ ਉਹ ਕੁਛ ਵੀ ਕਰ ਸਕਦਾ। ਜੋ ਐਕਸ਼ਨ ਨਿਹੰਗ ਸਿੰਘਾਂ ਨੇ ਕੀਤਾ ਹੈ ਉਹ ਸਿਰਫ ਡਿਫੈਂਸ ਦੇ ਵਿੱਚ ਕੀਤਾ ਹੈ, ਆਪਣੀ ਰੱਖਿਆ ਦੇ ਲਈ ਤੇ ਮਹਾਰਾਜ ਦੀ ਰੱਖਿਆ ਦੇ ਲਈ। ਹੁਣ ਦੇਸ਼ ਦੀ ਰੱਖਿਆ ਕਰਨ ਦਾ ਫੌਜ ਦਾ ਕੰਮ ਹੈ ਤੇ BSF ਦਾ ਬਾਰਡਰ ਦਾ ਕੰਮ ਹੈ ਤੇ ਕੈਪਟਨ ਸਾਹਿਬ ਸੈਂਟਰ ਨੂੰ ਕਹਿਣ ਕਿ ਦੇਸ਼ ਦੀ ਰੱਖਿਆ ਚੀਨ ਦੇ ਬਾਰਡਰ ਦੇ ਉੱਤੇ ਤਾਂ ਹੋ ਨਹੀਂ ਰਹੀ, ਉਹ 900 ਕਿਲੋਮੀਟਰ ਅੰਦਰ ਹੋਰ ਆ ਗਏ ਹੈ। ਕੈਪਟਨ ਸਾਹਿਬ ਬਹੁਤ ਦੇਸ਼ ਭਗਤ ਨੇ, ਪਰ ਜਦੋਂ ਸਾਡੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਨੇ ਸਹੁੰ ਚੱਕ ਲਈ ਸੀ ਕਿ ਅਸੀਂ ਸਿੱਖਾਂ ਦੇ ਲਈ ਅਲੱਗਾ ਦੇਸ਼ ਬਣਾਵਾਂਗੇ, ਫਿਰ BJP ਦਾ ਉਹਦੇ ਉੱਤੇ ਕੀ ਬਿਆਨ ਹੈ ਕਿ BJP ਚਾਹੁੰਦੀ ਹੈ ਕਿ ਵੱਖਰਾ ਦੇਸ਼ ਬਣ ਜੇ। ਮੇਰਾ ਮਤਲਬ ਹੈ ਸਾਰੇ ਆਪਣੀ ਆਪਣੀ ਕੌਮ ਦੇ ਗਰਦਾਰ ਨੇ ਜਿਹੜੇ ਵੇਲੇ ਸਿਰ BJP RSS ਦੇ ਵਿੱਚ ਗਏ ਹੈ ਕਿ ਪਾਕਿਸਤਾਨ ਦੇ ਨਾਲ ਇਹ ਹਿੰਦੂਤਵਾ ਦੀ ਸਰਕਾਰ ਲੜਾਈ ਕਰਨ ਦੀ ਸੋਚ ਰਹੀ ਹੈ। ਕਿਉਂ ਕਰਕੇ ਜਿਹੜੇ ਅਮਿਤ ਸ਼ਾਹ ਹੋਮ ਮਿਨਿਸਟਰ ਹੈ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਅਸੀਂ ਫੇਰ ਸਰਜੀਕਲ ਸਟ੍ਰਾਈਕਸ ਕਰਨੀ ਹੈ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਹਿੰਦੂਤਵਾ ਦੀ ਸਰਕਾਰ ਹੁਣ ਇੰਡੀਆ ਨੂੰ ਸਾਂਭ ਨਹੀਂ ਸਕਦੀ ਹੈਗੀ, ਤਾਂ ਫਿਰ ਜ਼ਿੰਮੇਵਾਰੀ ਸਾਡੇ ਸਿੱਖਾਂ ਦੀ ਵੀ ਹੈ ਕਿ ਕਿਹੋ ਜਿਹਾ ਰਾਜ ਅਸੀਂ ਹੁਣ ਆਪਣੇ ਉੱਤੇ ਚੱਲ ਰਹੇ ਹਾਂ। ਪਰ ਜਿਹੜੇ ਇਹ ਹਾਲਾਤ ਬਣੇ ਆ ਕਿ ਉਹ ਸਿੱਖ ਜਿਹੜੇ ਆ ਉਹ ਦੋਵੇਂ ਪਾਸਿਓਂ ਮਰ ਰਹੇ ਆ, ਤਾਂ ਹੁਣ ਇੱਥੇ ਸਮਾਜ ਦੇ ਵਿੱਚ ਕੋਈ ਨਵਾਂ ਵਿਚਾਰ ਕਿਉਂ ਨਹੀਂ ਖੜਾ ਹੋ ਰਿਹਾ ਕਿ ਸਿੱਖਾਂ ਦੀ ਰਾਜਸੀ ਚੇਤਨਾ ਕਿੱਥੇ ਚਲੇਗੀ? ਪ੍ਰਾਪਤੀ ਤਾਂ ਹੋਊਗੀ ਜੇ ਸਾਰੇ ਅਸੀਂ ਸਿੱਖ ਇਕੱਠੇ ਹੋ ਕੇ ਹਿੰਦੂਤਵਾ ਦੇ ਖਿਲਾਫ ਅਸੀਂ ਇੱਕ ਮੋਰਚਾ ਲਾ ਦਈਏ। ਕਿ ਭਾਰਤ ਦੇ ਵਿੱਚ ਇਹ ਵੀ ਆਵਾਜ਼ ਹੋ ਰਹੀ ਆ ਕਿ ਤੁਸੀਂ ਖਾਲਿਸਤਾਨ ਦੀ ਗੱਲ ਛੱਡੋ, ਫੈਡਰਲ ਸਟਰਕਚਰ ਦੀ ਗੱਲ ਕਰੋ, ਫੈਡਰਲ ਸਿਸਟਮ ਦੀ ਗੱਲ ਕਰੋ, ਖਾਲਿਸਤਾਨ ਦੀ ਗੱਲ ਨਹੀਂ ਕਰਨੀ ਚਾਹੀਦੀ। ਉਹ ਹੋ ਚੁੱਕੀ ਹੈ ਜੀ, ਅਨੰਦਪੁਰ ਸਾਹਿਬ ਦੀ ਰੈਜ਼ੋਲੂਸ਼ਨ ਹੋਈ ਹੈ, ਸਾਰਾ ਕੁਛ ਹੈ, ਉਹ ਗੱਲ ਨਹੀਂ ਬਣੀ। ਫਿਰ ਵੀ ਸਾਡੇ ਜਿਹੜੇ ਉਸ ਵੇਲੇ ਦੇ ਲੀਡਰ ਹੈ ਉਹਨਾਂ ਨੇ ਅਨੰਦਪੁਰ ਸਾਹਿਬ ਦੀ ਜਿਹੜੀ ਰੈਜ਼ੋਲੂਸ਼ਨ ਸੀ ਉਸ ਨੂੰ CPM ਹਰਕ੍ਰਿਸ਼ਨ ਸਿੰਘ ਸੁਰਜੀਤ ਦੇ ਕਹਿਣੇ ਦੇ ਉੱਤੇ ਬਹੁਤ ਜ਼ਿਆਦਾ ਉਸ ਨੂੰ ਨਰਮ ਕਰ ਦਿੱਤਾ ਸੀਗਾ। 27 ਤਰੀਕ ਨੂੰ ਨਿਹੰਗ ਸਿੰਘਾਂ ਨੇ ਪੰਥਕ ਇਕੱਠ ਬੁਲਾਇਆ, ਉਹਦੇ 'ਤੇ ਜ਼ਰੂਰ ਸਿੱਖਾਂ ਨੂੰ ਜਾਣਾ ਚਾਹੀਦਾ ਅਤੇ ਉੱਥੇ ਨਿਹੰਗ ਸਿੰਘ ਜਿਹੜੇ ਇਹ ਕਿਸਾਨ ਮੋਰਚੇ ਦੀ ਰੱਖਿਆ ਕਰਦੇ ਹੈ ਉਹਨਾਂ ਨੂੰ ਹੋਰ ਤਾਕਤ ਦੇਣੀ ਚਾਹੀਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੀ ਇਸ ਖਾਸ ਪੇਸ਼ਕਸ਼ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਜਿਵੇਂ ਹਰ ਵਾਰ ਅਸੀਂ ਕਿਸੇ ਖਾਸ ਮਸਲੇ ਦੇ ਉੱਤੇ ਕਿਸੇ ਖਾਸ ਮਹਿਮਾਨ ਨਾਲ ਤੁਹਾਡੇ ਅੱਗੇ ਪੇਸ਼ ਹੁੰਦੇ ਹਾਂ, ਅੱਜ ਸਾਡੇ ਨਾਲ ਮੌਜੂਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ। ਅਸੀਂ ਉਹਨਾਂ ਦੇ ਨਾਲ ਪੰਜਾਬ ਦੀ ਸਿਆਸਤ ਬਾਰੇ, ਸਿੱਖ ਸਿਆਸਤ ਬਾਰੇ ਕੁਝ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ। ਤੇ ਮਾਨ ਸਾਹਿਬ ਤੁਹਾਨੂੰ TV 84 ਤੇ ਜੀ ਆਇਆਂ ਨੂੰ ਕਹਿੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਨੂੰ ਵੀ ਫਤਿਹ ਬੁਲਾ ਦਿਓ ਸਾਡੀ। ਤੇ ਜਿਹੜਾ ਮਾਨ ਸਾਹਿਬ ਅੱਜ ਦਾ ਵਿਸ਼ਾ ਆ ਗੱਲਬਾਤ ਦਾ, ਮੈਂ ਤੁਹਾਡੇ ਕੋਲ ਆਇਆ ਇੱਥੇ ਚੰਡੀਗੜ੍ਹ ਤੋਂ ਚੱਲ ਕੇ। ਪਹਿਲਾਂ ਤਾਂ ਬਰਗਾੜੀ, ਤੁਸੀਂ ਇਹ ਜ਼ਰੂਰ ਸੰਗਤ ਨੂੰ ਦੱਸੋ ਵੀ ਅੱਗੇ ਤੁਸੀਂ ਫਤਿਹਗੜ੍ਹ ਸਾਹਿਬ ਮਿਲ ਜਾਂਦੇ ਸੀ ਤੇ ਹੁਣ ਤੁਸੀਂ ਪੱਕਾ ਹੀ ਬਰਗਾੜੀ ਆਸਣ ਲਾ ਲਿਆ ਹੋਇਆ। ਇਹ ਕੀ ਚੱਲ ਰਿਹਾ ਅੱਜ ਕੱਲ੍ਹ? ਇੱਥੋਂ ਚੋਣ ਲੜਨ ਦਾ ਕੋਈ ਇਰਾਦਾ ਜਾਂ ਕੀ ਪ੍ਰੋਗਰਾਮ? ਨਹੀਂ, ਚੋਣ ਇੱਥੋਂ ਨਹੀਂ ਲੜਨਾ। ਇੱਥੇ ਜਿਹੜੀ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਬਾਦਲ ਨੇ, ਸੁਖਬੀਰ ਸਿੰਘ ਨੇ, ਸੈਣੀ ਨੇ ਤੇ ਸਰਸੇ ਦੇ ਸਾਥ ਰਾਮ ਰਹੀਮ ਨੇ 2015 ਦੇ ਵਿੱਚ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ ਸੀਗੀ। ਫਿਰ ਨਾਲ ਦੇ ਪਿੰਡ 2 ਸਿੰਘ ਮਾਰਤੇ ਸੀਗੇ। ਫਿਰ ਕੋਟਕਪੂਰੇ ਦੇ ਵਿੱਚ ਗੋਲੀ ਚੱਲੀ ਸਿੱਖਾਂ ਦੇ ਉੱਤੇ,
ਉਹਦਾ ਅਜੇ ਤੱਕ ਫੈਸਲਾ ਨਹੀਂ ਹੋਇਆ 6 ਸਾਲ ਹੋ ਗਏ ਹੈ, ਪਰ ਅਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਜਦ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਪਿਛਲੀਆਂ ਇਲੈਕਸ਼ਨਾਂ ਲੜਨੀਆਂ ਸੀਗੀਆਂ, ਉਹਨਾਂ ਨੇ ਗੁਟਕਾ ਸਾਹਿਬ ਨੂੰ ਚੱਕ ਕੇ ਸਹੁੰ ਚੱਕੀ ਸੀਗੀ ਕਿ ਜਿੰਨੇ ਵੀ ਮੁਲਜ਼ਮ ਹੈਗੇ ਹੈ ਬਰਗਾੜੀ ਦੇ, ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬੇਅਦਬੀਆਂ ਕੀਤੀਆਂ, ਉਹਨਾਂ ਨੂੰ ਮੈਂ ਇੱਕਦਮ ਗ੍ਰਿਫਤਾਰ ਕਰਕੇ ਕਟਾਰੇ 'ਚ ਖੜਾ ਕਰਕੇ ਕੈਦ ਕਰਾ ਕੇ ਜੇਲ੍ਹ ਦੇ ਵਿੱਚ ਭੇਜੂੰਗਾ। ਪਰ ਉਹਨਾਂ ਨੇ 4.5 ਸਾਲ ਚੀਫ ਮਿਨਿਸਟਰ ਰਹੇ ਹੈ। ਸਿੱਖਾਂ ਨੇ ਉਸ ਜਿਹੜਾ ਸਹੁੰ ਚੱਕੀ ਸੀ ਕੈਪਟਨ ਸਾਹਿਬ ਨੇ, ਇਹਨਾਂ ਨੂੰ ਚੀਫ ਮਿਨਿਸਟਰ ਤਾਂ ਬਣਾਤਾ, ਪਰ ਇਹਨਾਂ ਨੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਹੈਗਾ। ਨਾ ਜਿਹੜੇ ਦੋਸ਼ੀ ਹੈ ਗੁਰੂ ਗ੍ਰੰਥ ਸਾਹਿਬ ਦੇ, ਉਹਨਾਂ ਨੂੰ ਖਟਾਰੇ ਦੇ ਵਿੱਚ ਖੜਾ ਕੀਤਾ। ਇਸ ਕਰਕੇ ਅੱਜ ਸਾਨੂੰ 111 ਦਿਨ ਹੋ ਗਏ ਹੈ, ਅਸੀਂ ਬਰਗਾੜੀ ਵਿਖੇ ਬੈਠੇ ਹਾਂ ਅਤੇ ਸਾਡੇ ਰੋਜ਼ ਜਥੇ 5 ਸਿੰਘਾਂ ਦੇ ਜਾਂਦੇ ਆ ਗ੍ਰਿਫਤਾਰੀ ਦੇਣ ਨੂੰ, ਅਤੇ ਕਦੇ 90 ਵੀ ਹੋ ਜਾਂਦੇ ਹੈ, ਕਦੇ 100 ਵੀ ਹੋ ਜਾਂਦੇ ਹੈ। ਅਤੇ ਅਸੀਂ 111 ਦਿਨਾਂ ਤੋਂ ਇੱਥੇ ਬਰਗਾੜੀ ਵਿਖੇ ਬੈਠੇ ਹਾਂ ਕਿ ਸਾਨੂੰ ਇਨਸਾਫ ਮਿਲੇ। ਪਰ ਇਹਦੇ ਨਾਲ ਹੀ ਹੁਣ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਵੀ ਜਿਹੜੇ ਪ੍ਰੇਮੀ ਸੀਗੇ ਸਰਸੇ ਵਾਲੇ ਦੇ, ਉਹਨਾਂ ਨੇ ਸਿਗਰਟਾਂ ਵੀ ਪੀਤੀਆਂ, ਫੂਕਾਂ ਵੀ ਮਾਰੀਆਂ। ਨਾਭੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਪੈਰ ਵੀ ਰੱਖੇ ਗਏ ਹੈ। ਸੋ ਲਗਾਤਾਰ ਜਿਹੜੀ ਬੇਅਦਬੀ ਮਹਾਰਾਜ ਸੱਚੇ ਪਾਤਸ਼ਾਹ ਦੀ ਹੋ ਰਹੀ ਹੈ। ਹੁਣ ਸਿੰਘੂ ਜਿਹੜਾ ਬਾਰਡਰ ਹੈ, ਉੱਥੇ ਵੀ ਇੱਕ ਆਦਮੀ ਨੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨੀ ਸੀ, ਜਿਹੜੇ ਨੂੰ ਨਿਹੰਗ ਸਿੰਘਾਂ ਨੇ ਰੋਕ ਲਿਆ ਸੀ ਅਤੇ ਬੇਅਦਬੀ ਹੋਣ ਨਹੀਂ ਦਿੱਤੀ। ਹੁਣ ਜਿਹੜੇ ਵੀ ਬੇਅਦਬੀ ਕਰਦੇ ਹੈ, ਉਹ ਸਾਨੂੰ ਕਹਿ ਦਿੰਦੇ ਹੈ ਕਿ ਉਹਨਾਂ ਦਾ ਦਿਮਾਗ 'ਚ ਫਰਕ ਹੈ। ਪਰ ਜੇ ਦਿਮਾਗ ਦੇ ਵਿੱਚ ਫਰਕ ਹੈ ਲੋਕਾਂ ਦੇ, ਅਤੇ ਈਸਾਈਆਂ ਦੇ ਗਿਰਜਾ ਘਰ ਹੈਗੇ ਹੈ, ਹਿੰਦੂਆਂ ਦੇ ਮੰਦਰ ਹੈ, ਮੁਸਲਮਾਨਾਂ ਦੀਆਂ ਮਸੀਤਾਂ ਹੈ, ਅਤੇ ਉੱਥੇ ਕਿਉਂ ਨਹੀਂ ਜਾਂਦੇ ਹੈਗੇ? ਅਤੇ ਇਹ ਖਾਸ ਕਰਕੇ ਸਿੱਖਾਂ ਨੂੰ ਜਿਹੜਾ ਟਾਰਗੇਟ ਕੀਤਾ ਗਿਆ ਹੈ, ਇਹ ਅਸੀਂ ਸਮਝਦੇ ਹਾਂ ਕਿ ਬਹੁਤ ਇੱਕ ਸੰਜੀਦਗੀ ਦੀ ਗੱਲ ਹੈ ਕਿ ਇਹਦਾ ਕੋਈ ਫੈਸਲਾ ਹੋਣਾ ਚਾਹੀਦਾ। ਇਸ ਕਰਕੇ ਅਸੀਂ ਇੱਥੇ ਬੈਠੇ ਹਾਂ, ਇਲੈਕਸ਼ਨਾਂ ਕਰਕੇ ਨਹੀਂ ਬੈਠੇ, ਕਿਉਂ ਕਰਕੇ ਰਿਜ਼ਰਵਡ ਸੀਟ ਹੈ ਅਤੇ ਇੱਥੇ ਸਿਰਫ ਸਾਡੇ ਜਿਹੜੇ ਮੋਰਚੇ ਨੂੰ ਚਲਾ ਰਹੇ ਹੈ ਸਾਰਾ ਗੁਰਦੀਪ ਸਿੰਘ, ਉਹ ਇੱਥੋਂ ਖੜੇ ਹੋਣਗੇ। ਮਾਨ ਸਾਹਿਬ, ਤੁਸੀਂ ਸਿੰਘੂ ਬਾਰਡਰ ਦੀ ਬੇਅਦਬੀ ਦੀ ਗੱਲ ਕੀਤੀ ਕਿ ਸਿੱਖਾਂ ਦੇ ਵਿੱਚ 6 ਸਾਲਾਂ ਤੋਂ ਇਨਸਾਫ ਨਹੀਂ ਮਿਲ ਰਿਹਾ, ਸਿਸਟਮ ਇਨਸਾਫ ਨਹੀਂ ਦੇ ਰਿਹਾ, ਅਤੇ ਨਿਹੰਗ ਸਿੰਘਾਂ ਨੇ ਫਿਰ ਜਿਵੇਂ ਉਸ ਨੂੰ ਸੋਧਾ ਲਾਇਆ ਉੱਥੇ ਦੋਸ਼ੀ ਨੂੰ, ਅਤੇ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ? ਕਿਉਂਕਿ ਵੱਖ-ਵੱਖ ਵਿਚਾਰ ਸਾਹਮਣੇ ਆ ਰਹੇ ਆ। ਸਾਧ ਸਾਹਿਬ, ਜਿਹੜਾ ਕਾਨੂੰਨ ਹੈ ਇੰਡੀਅਨ ਪੀਨਲ ਕੋਡ, ਉਹਦੀ ਦਫਾ ਹੈਗੀ ਹੈ 452 ਕਿ ਜਿਹੜਾ ਵੀ ਕੋਈ ਕਿਸੇ ਦੇ ਘਰ ਦੇ ਵਿੱਚ ਜਾਂ ਆਪਣੀ ਰਿਹਾਇਸ਼ ਦੇ ਵਿੱਚ ਕੋਈ ਜੁਰਮ ਕਰਨ ਦੇ ਲਈ ਆਉਂਦਾ ਹੈ ਅਤੇ ਉਸ ਨੂੰ ਜੁਰਮ ਨਾ ਕਰਨ ਦੇਣ ਦੇ ਲਈ ਜਿਹੜੇ ਵੀ ਇਹ ਡਿਫੈਂਸ ਹੁੰਦਾ ਹੈ, ਉਹ ਕੁਛ ਵੀ ਕਰ ਸਕਦਾ। ਅਤੇ ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਨਹੀਂ ਹੋਣ ਦਿੱਤੀ। ਇਸ ਕਰਕੇ ਨਿਹੰਗ ਸਿੰਘਾਂ ਨੇ ਐਕਸ਼ਨ ਲੈ ਲਿਆ। ਅਤੇ ਮੈਂ ਦੱਸਣਾ ਚਾਹੁੰਦਾ ਕਿ ਅੱਜ ਮੈਂ ਪੜ੍ਹਿਆ ਕਿ ਉਹ ਜਿਹੜਾ ਦੋਸ਼ੀ ਸੀ, ਉਹਦੇ ਉੱਤੇ ਵੀ ਕੇਸ ਰਜਿਸਟਰ ਹੋ ਗਿਆ 452 ਦਾ। ਸੋ ਇਹਦਾ ਮਤਲਬ ਹੈ ਕਿ ਜਿਹੜਾ ਸਰਕਾਰ ਨੇ ਉਹਦੇ 'ਤੇ ਵੀ ਕੇਸ ਦਰਜ ਕਰ ਲਿਆ ਹੈ। ਜੋ ਐਕਸ਼ਨ ਨਿਹੰਗ ਸਿੰਘਾਂ ਨੇ ਕੀਤਾ ਹੈ, ਉਹ ਸਿਰਫ ਡਿਫੈਂਸ ਦੇ ਵਿੱਚ ਕੀਤਾ ਹੈ, ਆਪਣੀ ਰੱਖਿਆ ਦੇ ਲਈ ਅਤੇ ਮਹਾਰਾਜ ਦੀ ਰੱਖਿਆ ਦੇ ਲਈ। ਸੋ ਇਹ ਉਹਦਾ ਤੁਹਾਨੂੰ ਜਵਾਬ ਹੈ। ਅਤੇ ਮਾਨ ਸਾਹਿਬ, ਕੇਂਦਰ ਦੀ ਸਰਕਾਰ ਲਗਾਤਾਰ ਜਿਹੜੇ ਆ ਪੰਜਾਬ ਵਿਰੋਧੀ ਫੈਸਲੇ ਲਾਗੂ ਕਰ ਰਹੀ ਆ। ਇਹ ਨਵਾਂ ਫੈਸਲਾ ਆਇਆ ਕਿ ਪੰਜਾਬ ਦਾ 50 ਕਿਲੋਮੀਟਰ ਰਕਬਾ ਜਿਹੜਾ ਆ ਬਾਰਡਰ ਦੇ ਨਾਲ ਲੱਗਦਾ, ਸਰਹੱਦ ਨਾਲ ਲੱਗਦਾ, ਉਹ BSF ਦੇ ਹਵਾਲੇ ਕਰ ਦਿੱਤਾ ਗਿਆ। ਬਿਆਨ ਵੀ ਆਏ ਨੇ ਕਾਂਗਰਸੀ ਲੀਡਰਾਂ ਦੇ ਵੀ, ਮੁੱਖ ਮੰਤਰੀ ਤੱਕ ਦਾ ਵੀ ਬਿਆਨ ਆ ਜਾਂਦਾ। ਹਾਲਾਂਕਿ ਪਹਿਲਾਂ ਮੁੱਖ ਮੰਤਰੀ ਸਿਫਾਰਿਸ਼ ਕਰਕੇ ਆਇਆ ਗ੍ਰਹਿ ਮੰਤਰੀ ਨੂੰ ਕਿ ਇਹਦੀ ਸੁਰੱਖਿਆ ਵਧਾਈ ਜਾਵੇ ਸਰਹੱਦ ਦੀ। ਅਤੇ ਇਹ ਜਿਹੜੀ ਸਾਰੀ ਸਿਆਸਤ ਚੱਲ ਰਹੀ ਹੈ, ਤੁਸੀਂ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਪੰਜਾਬ ਲਈ ਕਿਵੇਂ ਦੇਖ ਰਹੇ ਹੋ?
ਦੇਖੋ ਇਹ ਬਿਲਕੁਲ ਸੰਵਿਧਾਨ ਦੇ ਉਲਟ ਹੈ, ਕਿਉਂ ਕਰਕੇ ਇਹ ਲਾਅ ਐਂਡ ਆਰਡਰ ਇੱਕ ਸਟੇਟ ਸਬਜੈਕਟ ਹੈ ਅਤੇ ਇਹ ਜਿਹੜੀ ਸਟੇਟ ਦੀ ਸਰਕਾਰ ਹੁੰਦੀ ਹੈ ਉਹਦੇ ਅਧੀਨ ਹੈਗਾ। ਅਤੇ ਜਿਹੜੀ ਤੁਸੀਂ ਚੀਫ ਮਿਨਿਸਟਰ ਸਾਹਿਬ ਦੀ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਸੀਗਾ ਕਿ ਸੁਰੱਖਿਆ ਵਧਾਓ, ਉੱਥੇ ਪੈਟਰੋਲਿੰਗ ਕਰਾਓ। ਉਹਨਾਂ ਨੇ ਇਹ ਤਾਂ ਨਹੀਂ ਸੀ ਕਿਹਾ ਕਿ ਇਹ BSF ਦੀ ਜੂਰਿਸਡਿਕਸ਼ਨ 50 ਕਿਲੋਮੀਟਰ ਹੋਰ ਪੰਜਾਬ ਦੇ ਵਿੱਚ ਵਧਾ ਦਿਓ। ਅਤੇ ਉਹਨਾਂ ਨੇ ਵੀ ਬਿਆਨ ਇਹਦੇ ਖਿਲਾਫ ਦਿੱਤੇ ਹੈ ਅਤੇ ਇਹ ਬਹੁਤ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ। ਅਤੇ ਜਿਹੜੇ ਸਾਬਕਾ ਚੀਫ ਮਿਨਿਸਟਰ ਸਾਹਿਬ ਸਾਡੇ ਕੈਪਟਨ ਸਾਹਿਬ ਹੈ, ਉਹਨਾਂ ਨੇ ਕਿਹਾ ਕਿ ਇਹ ਦੇਸ਼ ਦੀ ਰੱਖਿਆ ਦੇ ਲਈ ਬਹੁਤ ਵਧੀਆ ਕੰਮ ਕੀਤਾ ਹੈ। ਹੁਣ ਦੇਸ਼ ਦੀ ਰੱਖਿਆ ਕਰਨ ਦਾ ਫੌਜ ਦਾ ਕੰਮ ਹੈ ਅਤੇ BSF ਦਾ ਬਾਰਡਰ ਦਾ ਕੰਮ ਹੈ। ਅਤੇ ਕੈਪਟਨ ਸਾਹਿਬ ਸੈਂਟਰ ਨੂੰ ਕਹਿਣ ਕਿ ਦੇਸ਼ ਦੀ ਰੱਖਿਆ ਚੀਨ ਦੇ ਬਾਰਡਰ ਦੇ ਉੱਤੇ ਤਾਂ ਹੋ ਨਹੀਂ ਰਹੀ, ਉਹ 900 ਕਿਲੋਮੀਟਰ ਅੰਦਰ ਹੋਰ ਆ ਗਏ ਹੈ 2020 ਤੋਂ ਬਾਅਦ। ਅਤੇ 1962 ਦੇ ਵਿੱਚ ਨਹਿਰੂ ਅਤੇ ਜਨਰਲ ਥਾਪੜ ਨੇ 39,000 ਸਕੁਅਰ ਕਿਲੋਮੀਟਰਸ ਚੀਨ ਨੂੰ ਸਰੈਂਡਰ ਕਰਤੇ ਸੀਗੇ। ਸੋ ਜੇ ਉਹਨਾਂ ਨੂੰ ਕੌਮ ਦੀ ਰੱਖਿਆ ਦਾ ਫਿਕਰ ਹੈ ਅਤੇ ਫਿਰ ਉਹਨਾਂ ਦੀ ਅੱਖ ਉੱਧਰ ਜਾਣੀ ਚਾਹੀਦੀ ਹੈ, ਪੰਜਾਬ ਵਾਲੇ ਪਾਸੇ ਨਹੀਂ ਜਾਣੀ ਚਾਹੀਦੀ। ਅਤੇ ਨਾਲੇ ਫਿਰ ਇੰਨੇ ਸਾਲਾਂ ਤੋਂ ਅਸੀਂ ਬਾਦਲ ਹਕੂਮਤ ਨੂੰ ਵੀ ਚਿੱਠੀਆਂ ਲਿਖੀਆਂ, ਕੈਪਟਨ ਸਾਹਿਬ ਦੀ ਹਕੂਮਤ ਨੂੰ ਵੀ ਚਿੱਠੀਆਂ ਲਿਖੀਆਂ ਕਿ ਇੱਥੇ ਸਮਗਲਿੰਗ ਬਹੁਤ ਹੋ ਰਹੀ ਹੈ, ਚਿੱਟੇ ਦੀ, ਹੈਰੋਇਨ ਦੀ ਅਤੇ ਇਹ ਹੋਰ ਚੀਜ਼ਾਂ ਦੀ, ਅਤੇ ਤੁਸੀਂ ਚੈੱਕ ਕਰੋ। ਪਰ ਉਹਨਾਂ ਨੇ ਕਿਸੇ ਨੇ ਨਹੀਂ ਚੈੱਕ ਕੀਤੀ। ਜਿੰਨੇ ਵੀ ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ, ਤਰਨਤਾਰਨ ਸਾਹਿਬ, ਪੱਟੀ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੀ ਬੈਲਟ ਹੈ, ਇੱਥੇ ਜਿੰਨੇ ਵੀ MLA ਸੀਗੇ ਬਾਦਲ ਸਾਹਿਬ ਦੇ, ਉਹ ਬਹੁਤ ਧਨ ਉਹਨਾਂ ਨੇ ਇਕੱਠਾ ਕਰ ਲਿਆ ਅਤੇ ਉਹਨਾਂ ਨੇ ਆਪਣੇ ਮਾਲਸ ਬਣਾ ਲਏ ਹੈ। ਅਤੇ ਅਜੇ ਤੱਕ CBI ਦੇ ਕੋਲ ਵੀ ਕੇਸ ਗਿਆ ਹੋਇਆ, ਕੋਈ ਰਿਜ਼ਲਟ ਨਹੀਂ ਨਿਕਲਦਾ। ਅਤੇ ਇੱਕ SP ਜਿਹੜਾ ਛੁੱਟੀ ਦੇ ਉੱਤੇ ਸੀਗਾ, ਉਹ ਸਰਕਾਰੀ ਗੱਡੀ ਦੇ ਵਿੱਚ ਇੱਕ ਉਹਦੇ ਨਾਲ ਜੁਆਰੀ ਸੀ, ਇੱਕ ਉਹਦੇ ਨਾਲ ਲਾਂਗਰੀ ਸੀ। ਜਦੋਂ ਪਠਾਨਕੋਟ ਦੇ ਉੱਤੇ ਹਮਲੇ ਹੋਏ ਹੈ, ਉਦੋਂ ਉਹ ਬਾਰਡਰ ਦੇ ਉੱਤੇ ਸੀਗਾ, ਉਹਦੇ ਉੱਤੇ ਵੀ ਕੋਈ ਐਕਸ਼ਨ ਨਹੀਂ ਲਿਆ ਗਿਆ, ਕਿਉਂ ਕਰਕੇ ਇਹ BJP ਦੀ ਛਤਰੀ ਹੇਠ ਸਾਰਾ ਕੁਝ ਸੈਂਟਰ ਦੀ ਸਰਕਾਰ 'ਚ ਹੋਇਆ ਹੈ। ਜਿਹੜਾ ਸ਼ਰਮਾ ਸਾਹਿਬ ਸੀਗਾ BJP ਦਾ ਪ੍ਰੈਜ਼ੀਡੈਂਟ ਉਸ ਵੇਲੇ, ਉਹ ਫਿਰੋਜ਼ਪੁਰ ਦਾ ਸੀਗਾ। ਉਹਦਾ ਜਿਹੜਾ PA ਸੀਗਾ, ਉਹ SSP ਹਰਦਿਆਲ ਸਿੰਘ ਮਾਨ ਨੇ ਫਿਰੋਜ਼ਪੁਰ ਨੇ ਫੜ ਲਿਆ ਸੀ ਕਿ ਉਹ ਸਮਗਲਿੰਗ ਕਰਾਉਂਦਾ ਸੀ, ਚਿੱਟਾ ਲਿਆਉਂਦਾ ਸੀ, ਹੈਰੋਇਨ ਲਿਆਉਂਦਾ ਸੀ, ਹੋਰ ਫੀਮ ਲਿਆਉਂਦਾ ਸੀਗਾ। ਪਰ BJP ਸ਼ਰਮੇ ਦੇ ਉੱਤੇ ਐਕਸ਼ਨ ਨਹੀਂ ਹੋਇਆ, ਪਰ ਹਰਦਿਆਲ ਸਿੰਘ ਮਾਨ ਦੀ ਬਦਲੀ ਚੰਡੀਗੜ੍ਹ ਬਾਦਲ ਸਾਹਿਬ ਨੇ ਕਰਤੀ ਸੀਗੀ। ਸੋ ਇਹ ਸਾਰੀ ਚੀਜ਼ ਜਿਹੜੀ ਹੋ ਰਹੀ ਹੈ, ਇਹ ਸੈਂਟਰ ਵੀ ਵਿੱਚੇ ਹੈਗਾ ਅਤੇ ਸਟੇਟ ਵੀ ਵਿੱਚੇ ਹੈਗੀ ਹੈ। ਨਾਂ ਲਾਤਾ ਕਿ ਇਹ ਸਿਕਿਉਰਿਟੀ ਦੇ ਲਈ BSF ਨੂੰ ਅੰਦਰ ਲਿਆਂਦਾ। ਜੇ BSF ਆਪਣਾ ਕੰਮ ਬਾਰਡਰ 'ਤੇ ਕਰਦੀ ਅਤੇ ਫਿਰ ਇਹ ਸਾਰਾ ਧੰਦਾ ਕਿਉਂ ਹੁੰਦਾ। ਮਾਨ ਸਾਹਿਬ, ਜਿਹੜਾ ਕੈਪਟਨ ਸਾਹਿਬ ਦਾ ਰਵੱਈਆ ਵੀ ਦੇਖਣ 'ਚ ਆਇਆ ਕਿ ਪਿਛਲੇ ਦਿਨਾਂ 'ਚ ਮੁੱਖ ਮੰਤਰੀ ਤੋਂ ਸਿੱਧੀ ਛਾਲ ਮਾਰ ਗਏ। ਹੁਣ ਉਹ ਕਹਿੰਦੇ ਮੈਂ BJP ਦੇ ਨਾਲ ਰਲ ਕੇ ਚੋਣਾਂ ਲੜੂੰਗਾ। ਤੁਸੀਂ ਤਾਂ ਚਲੋ ਕੈਪਟਨ ਸਾਹਿਬ ਨੂੰ ਬੜਾ ਨੇੜਿਓਂ ਵੀ ਤੁਸੀਂ ਜਾਣਦੇ ਹੋ, ਦੇਖਦੇ ਹੋ, ਉਹਨਾਂ ਦੀ ਮਾਨਸਿਕਤਾ ਤੁਹਾਨੂੰ ਕੀ ਲੱਗ ਰਹੀ ਆ? ਉਹ ਕੀ ਪੰਜਾਬ ਦੇ ਬਿਲਕੁਲ ਹੁਣ ਵਿਰੁੱਧ ਭੁਗਤਣਗੇ, ਮਤਲਬ ਨਿੱਠ ਕੇ ਵਿਰੁੱਧ ਭੁਗਤਣਗੇ? ਹੁਣ ਦੇਖੋ, ਜਿਹੜੇ ਕੈਪਟਨ ਸਾਹਿਬ ਹੈ, ਇਹਨਾਂ ਨੇ ਆਪਣਾ ਜੀਵਨ ਕਾਂਗਰਸ ਦੇ ਵਿੱਚ ਸ਼ੁਰੂ ਕੀਤਾ ਸੀਗਾ ਸਿਆਸੀ। ਅਤੇ ਜਦੋਂ ਇੰਦਰਾ ਗਾਂਧੀ ਨੇ ਕਪੂਰੀ ਟੱਕ ਲਾਇਆ SYL ਕਰਨੈਲ ਦਾ, ਉਦੋਂ ਇੰਦਰਾ ਗਾਂਧੀ ਦੇ ਨਾਲ ਖੜੇ ਸੀਗੇ ਅਤੇ ਇਹ ਕਾਂਗਰਸ ਦੇ ਵੀ ਬਹੁਤ ਤਕੜੇ ਮੈਂਬਰ ਰਹੇ ਹੈ। ਫਿਰ ਬਲੂ ਸਟਾਰ ਦੇ ਵਿੱਚ ਇਹਨਾਂ ਨੇ ਕਾਂਗਰਸ ਛੱਡਤੀ ਸੀ ਪ੍ਰੋਟੈਸਟ ਕਰਕੇ। ਉਸ ਤੋਂ ਬਾਅਦ ਇਹ ਬਾਦਲ ਦਲ ਅਤੇ ਬਰਨਾਲਾ ਦੀ ਸਰਕਾਰ ਦੇ ਵਿੱਚ ਵਜ਼ੀਰ ਬਣ ਗਏ ਸੀਗੇ। ਜਦੋਂ ਉਹ ਹਟ ਗਈ, ਫਿਰ ਅੰਮ੍ਰਿਤਸਰ ਐਲਾਨਨਾਮਾ ਹੋਇਆ ਅਤੇ ਸਾਡੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਕੈਪਟਨ ਸਾਹਿਬ ਨੇ, ਬਰਨਾਲਾ ਸਾਹਿਬ ਨੇ, ਟੋੜਾ ਸਾਹਿਬ ਨੇ, ਤਲਵੰਡੀ ਸਾਹਿਬ ਨੇ, ਮਨਜੀਤ ਸਿੰਘ ਨੇ, ਅਕਾਲ ਤਖਤ ਸਾਹਿਬ ਦੇ ਜਥੇਦਾਰ
ਦੀ ਹਾਜ਼ਰੀ ਦੇ ਵਿੱਚ ਸਹੁੰ ਚੱਕੀ ਕਿ ਅਸੀਂ ਇੱਕ ਅਲੱਗਾ ਦੇਸ਼ ਇੰਡੀਆ ਤੋਂ ਬਣਾਵਾਂਗੇ ਜਿਹੜਾ ਇੰਡੀਆ ਤੋਂ ਅਲੱਗਾ ਹੋਊਗਾ। ਹੁਣ ਅੱਜ ਬੀਜੇਪੀ ਕਹਿ ਰਹੀ ਹੈ ਕਿ ਕੈਪਟਨ ਸਾਹਿਬ ਬਹੁਤ ਦੇਸ਼ ਭਗਤ ਨੇ, ਪਰ ਜਦੋਂ ਸਾਡੇ ਨਾਲ ਅਕਾਲ ਤਖਤ ਸਾਹਿਬ ਦੇ ਉੱਤੇ ਇਹਨਾਂ ਨੇ ਸਹੁੰ ਚੱਕ ਲਈ ਸੀ ਕਿ ਅਸੀਂ ਸਿੱਖਾਂ ਦੇ ਲਈ ਅਲੱਗਾ ਦੇਸ਼ ਬਣਾਵਾਂਗੇ, ਫਿਰ ਬੀਜੇਪੀ ਦਾ ਉਹਦੇ ਉੱਤੇ ਕੀ ਬਿਆਨ ਹੈ ਕਿ ਬੀਜੇਪੀ ਚਾਹੁੰਦੀ ਹੈ ਕਿ ਵੱਖਰਾ ਦੇਸ਼ ਬਣ ਜੇ ਅੱਜ ਕੈਪਟਨ ਸਾਹਿਬ ਦੀ ਬੀਜੇਪੀ ਤਾਰੀਫ ਕਰ ਰਹੀ ਹੈ। ਹੁਣ ਕਹਿੰਦੇ ਆ ਬੀਜੇਪੀ 'ਚ ਜਾਣਾ ਹੈਗਾ। ਅੱਜ ਮੈਂ ਅਖਬਾਰਾਂ 'ਚ ਪੜ੍ਹਿਆ ਸ਼ੇਖ ਅਬਦੁੱਲਾ ਅਤੇ ਉਮਰ ਅਬਦੁੱਲਾ ਅਤੇ ਬੀਬੀ ਜਿਹੜੀ ਮਹਿਬੂਬਾ ਹੈ ਉਹ ਗਾਲਾਂ ਕੱਢ ਰਹੇ ਹੈ ਬੀਜੇਪੀ ਨੂੰ, ਪਰ ਬੀਜੇਪੀ ਦੇ ਵਿੱਚ ਤਾਂ ਉਹ ਆਪ ਰਹੇ ਆ, ਵਜ਼ੀਰੀਆਂ ਉਹਨਾਂ ਨੇ ਹੰਢਾਈਆਂ ਬੀਜੇਪੀ 'ਚ ਜਾ ਕੇ। ਮੇਰਾ ਮਤਲਬ ਹੈ ਸਾਰੇ ਆਪਣੀ ਆਪਣੀ ਕੌਮ ਦੇ ਗਰਦਾਰ ਨੇ ਜਿਹੜੇ ਵੇਲੇ ਸਿਰ ਬੀਜੇਪੀ RSS ਦੇ ਵਿੱਚ ਗਏ ਹੈ। ਅਤੇ ਜਿੱਥੋਂ ਤੱਕ ਤੁਸੀਂ BSF ਦਾ ਸਵਾਲ ਪੁੱਛਿਆ ਸੀ, ਮੈਂ ਉਹ ਪੂਰਾ ਜਵਾਬ ਨਹੀਂ ਦਿੱਤਾ, ਕਿਉਂ ਕਰਕੇ ਹੋ ਸਕਦਾ ਹੈ ਕਿ ਪਾਕਿਸਤਾਨ ਦੇ ਨਾਲ ਇਹ ਹਿੰਦੂਤਵਾ ਦੀ ਸਰਕਾਰ ਲੜਾਈ ਕਰਨ ਦੀ ਸੋਚ ਰਹੀ ਹੈ, ਕਿਉਂ ਕਰਕੇ ਜਿਹੜੇ ਅਮਿਤ ਸ਼ਾਹ ਹੋਮ ਮਿਨਿਸਟਰ ਹੈ ਉਹਨਾਂ ਨੇ ਬਿਆਨ ਦਿੱਤਾ ਕਿ ਅਸੀਂ ਫੇਰ ਸਰਜੀਕਲ ਸਟ੍ਰਾਈਕਸ ਕਰਨੀ ਹੈ। ਅਤੇ ਜਿਹੜਾ ਪਾਕਿਸਤਾਨ ਦੇ ਨਾਲ ਅਰੇਬੀਅਨ ਸੀ ਸਮੁੰਦਰ ਲੱਗਦਾ ਹੈ, ਉਹਦੇ ਪੜੋਸ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਹਵਾਈ ਜਹਾਜ਼ ਨੇਵੀ ਦੇ ਹੈ ਉਹਨਾਂ ਨੇ ਇੰਡੀਆ ਦੀਆਂ ਸਬਮਰੀਨਸ ਉੱਥੇ ਦੇਖੀਆਂ, ਅਤੇ ਇੱਧਰੋਂ ਚੀਨ ਵੱਲੋਂ ਹਾਲ ਬਹੁਤ ਗੰਭੀਰ ਹੋਏ ਪਏ ਹੈ, ਅਤੇ ਉਹਨਾਂ ਨੇ ਹੁਣ ਅਰੁਣਾਚਲ ਦੇ ਏਰੀਏ ਦੇ ਵਿੱਚ ਵੀ ਆਪਣੀ ਬਹੁਤ ਜ਼ਿਆਦਾ ਤਿਆਰੀ ਕੀਤੀ ਹੋਈ ਹੈ। ਸੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਹਿੰਦੂਤਵਾ ਦੀ ਸਰਕਾਰ ਹੁਣ ਇੰਡੀਆ ਨੂੰ ਸਾਂਭ ਨਹੀਂ ਸਕਦੀ ਹੈਗੀ। ਮੈਂ ਹੁਣੇ ਲਿਖਿਆ ਹੈ ਕਿ ਜਦੋਂ 1699 ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਕੌਮ ਪੈਦਾ ਕੀਤੀ ਹੈ, ਉਦੋਂ ਬਾਅਦ ਜਿੰਨੀਆਂ ਵੀ ਹਮਲੇ ਪਹਾੜ ਵਾਲੇ ਪਾਸੇ ਖਾਈਬਰ ਤੋਂ ਅਫਗਾਨਿਸਤਾਨ ਤੋਂ ਹੁੰਦੇ ਸੀਗੇ, ਬੇਸ਼ੱਕ ਨਾਦਰ ਸ਼ਾਹ ਦੇ ਹੋਣ, ਬੇਸ਼ੱਕ ਅਹਿਮਦ ਸ਼ਾਹ ਦੇ ਹੋਣ, ਉਹ ਸਾਡੇ ਸਿੱਖ ਮਸਲਦਾਰਾਂ ਨੇ ਰੋਕਤੀਆਂ ਸੀਗੀਆਂ। ਅਤੇ ਅਹਿਮਦ ਸ਼ਾਹ ਅਬਦਾਲੀ ਨੇ ਜਿਹੜਾ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ, ਉੱਥੇ ਬਾਬਾ ਦੀਪ ਸਿੰਘ ਨੇ ਉਹਦਾ ਮੁਕਾਬਲਾ ਕੀਤਾ ਅਤੇ ਉਸ ਅਹਿਮਦ ਸ਼ਾਹ ਅਬਦਾਲੀ ਨੂੰ ਜ਼ਖਮੀ ਕਰਤਾ, ਜਿਹੜਾ ਐਡੀ ਬੁਰੀ ਤਰ੍ਹਾਂ ਮਰਿਆ, ਫਿਰ ਉਹਦੇ ਮੂੰਹ 'ਚੋਂ ਪਾਣੀ ਵੀ ਨਹੀਂ ਸੀ ਨਿਕਲਦਾ ਜਾਂਦਾ, ਨਾ ਉਹਦੇ 'ਚੋਂ ਰੋਟੀ ਜਾਂਦੀ ਸੀਗੀ, ਅਤੇ ਉਹ ਕਿਰਪਾਨ ਦੇ ਕੱਟਾਂ ਦੇ ਨਾਲ ਅਖੀਰ 'ਚ ਮਰ ਗਿਆ। ਉਸ ਤੋਂ ਬਾਅਦ ਨਾਰਥ ਵਾਲੇ ਪਾਸਿਓਂ ਕੋਈ ਇੰਡੀਆ ਦੇ ਉੱਤੇ ਹਮਲਾ ਨਹੀਂ ਹੋਇਆ। ਹੁਣ ਸਿੱਖਾਂ ਨੂੰ ਤਾਂ ਇਹ ਬਿਲਕੁਲ ਖੁੱਡੇ 'ਚ ਲਾਈ ਜਾਂਦੇ ਹੈ, ਅਤੇ ਸਿੱਖਾਂ ਦਾ ਵੀ ਕਸੂਰ ਨਹੀਂ ਹੈ, ਕਿਉਂ ਕਰਕੇ ਉਹ ਵੋਟਾਂ ਹੀ ਆਪਣੇ ਸਿੱਖ ਗਰਦਾਰਾਂ ਨੂੰ ਪਾਉਂਦੇ ਹੈ। ਅਤੇ ਅੰਗਰੇਜ਼ੀ ਦੀ ਕਹਾਵਤ ਹੈ ਇੱਕ, ਪੀਪਲ ਆਰ ਰਿਸਪੋਂਸੀਬਲ ਫॉर ਦ ਗਵਰਨਮੈਂਟ ਦੇ ਇਲੈਕਟ ਐਂਡ ਦ ਗਵਰਨਮੈਂਟ ਦੈਟ ਰੂਲਸ, ਜਿਹਦਾ ਮਤਲਬ ਹੈ ਕਿ ਜਿਹੜੇ ਲੋਕ ਆਪਣੀ ਸਰਕਾਰ ਨੂੰ ਬਣਾਉਂਦੇ ਆ, ਚੁਣਦੇ ਹੈ, ਉਹੀ ਜ਼ਿੰਮੇਵਾਰ ਹੈ ਉਸ ਸਰਕਾਰ ਦੇ ਕੰਮਾਂ ਦੇ ਲਈ। ਸੋ ਅਸੀਂ ਸਿੱਖ ਜਿਹੜੇ ਇੰਨੇ ਹੁਣ ਡਿਮੋਰਲਾਈਜ਼ਡ ਹੋ ਗਏ ਹੈ, ਬੀਜੇਪੀ ਨੂੰ, ਆਮ ਆਦਮੀ ਪਾਰਟੀ ਨੂੰ, ਬਾਦਲ ਦਲੀਆਂ ਨੂੰ, ਕਾਂਗਰਸਾਂ ਨੂੰ ਵੋਟ ਪਾਉਂਦੇ ਹੈ, ਤਾਂ ਫਿਰ ਜ਼ਿੰਮੇਵਾਰੀ ਸਾਡੇ ਸਿੱਖਾਂ ਦੀ ਵੀ ਹੈ ਕਿ ਕਿਹੋ ਜਿਹਾ ਰਾਜ ਅਸੀਂ ਹੁਣ ਆਪਣੇ ਉੱਤੇ ਚੱਲ ਰਹੇ ਹਾਂ। ਮਾਨ ਸਾਹਿਬ, ਫਿਰ ਵੋਟਾਂ ਤਾਂ ਉਹਨਾਂ ਨੂੰ ਪਾ ਰਹੇ ਆ, ਅਤੇ ਜਿਹੜੀ ਆਜ਼ਾਦ ਸਿੱਖ ਰਾਜ ਦੀ ਗੱਲ ਆ, ਫਿਰ ਉਹ ਵੋਟਾਂ ਰਾਹੀਂ ਤਾਂ ਪੂਰੀ ਹੁੰਦੀ ਦਿਖ ਨਹੀਂ ਰਹੀ, ਫਿਰ ਹੋਰ ਕੀ ਵਸੀਲਾ ਬਣਦਾ ਨਜ਼ਰ ਆਉਂਦਾ ਉਹਦਾ? ਦੇਖੋ, ਦੋ ਵਸੀਲੇ ਹੈ, ਜਾਂ ਤਾਂ ਇਹ ਹੈਗਾ ਇਹ ਹਥਿਆਰਬੰਦ ਜਾਂ ਜਮਹੂਰੀਅਤ, ਅਤੇ ਅਸੀਂ ਜਮਹੂਰੀਅਤ ਢੰਗ ਦੇ ਨਾਲ ਦੇਖੋ ਇੰਨੇ ਚਿਰ ਦੇ ਕੋਸ਼ਿਸ਼ ਕਰ ਰਹੇ ਹਾਂ, ਪਰ ਅਸੀਂ ਆਪਣੀ ਸੋਚ ਜਮਹੂਰੀਅਤ ਢਾਂਚੇ ਦੇ ਵਿੱਚ ਅਜੇ ਤੱਕ ਛੱਡੀ ਨਹੀਂ, ਕਿਉਂ ਕਰਕੇ ਹਥਿਆਰਬੰਦ ਜੰਗ ਸਾਡੇ ਲਈ ਮੁਸ਼ਕਿਲ ਹੈ। ਇੱਕ ਤਾਂ ਸਾਡਾ ਕੋਈ ਹੋਰ ਮੁਲਕ ਹੈ ਨਹੀਂ, ਜਿਵੇਂ ਮੁਸਲਮਾਨਾਂ ਦੇ ਕਿੰਨੇ ਮੁਲਕ ਹੈਗੇ ਹੈ, ਅਤੇ ਜੇ ਉਹ ਉੱਥੇ ਹਥਿਆਰਬੰਦ ਜੰਗ ਸ਼ੁਰੂ ਕਰ ਦੇਣ
ਤੇ ਬਾਹਰ ਦੇ ਮੁਸਲਮਾਨ ਮੁਲਕ ਉਹਨਾਂ ਦੀ ਇਮਦਾਦ ਕਰਦੇ ਆ। ਇੱਕ ਸਾਡੇ ਕੋਲੇ ਪਹਾੜ ਹੈ ਨਹੀਂ, ਇੱਕ ਸਾਡੇ ਕੋਲੇ ਲੁਕਣ ਦੀ ਜਗ੍ਹਾ ਨਹੀਂ ਹੈ। ਸੋ ਹਥਿਆਰਬੰਦ ਲੜਾਈ ਆਪਾਂ ਨੇ ਕਰਕੇ ਦੇਖ ਲਈ ਹੈ, ਉਹ ਸਿਰੇ ਨਹੀਂ ਚੜ੍ਹੀ। ਇਸ ਕਰਕੇ ਅਸੀਂ ਜਮਹੂਰੀਅਤ ਢੰਗ ਦੇ ਨਾਲ ਆਪਣਾ ਅਲੱਗਾ ਦੇਸ਼ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਮਾਨ ਸਾਹਿਬ, ਜੇ ਹੁਣ ਕੌਮਾਂਤਰੀ ਪੱਧਰ ਤੇ ਪਾਕਿਸਤਾਨ ਨਾਲ ਕੋਈ ਜੰਗ ਲੱਗਦੀ ਆ, ਭਾਰਤ ਦੀ ਜਾਂ ਚੀਨ ਨਾਲ ਕੋਈ ਜੰਗ ਲੱਗਦੀ ਆ, ਤਾਂ ਉਹਦੇ ਵਿੱਚ ਨਵੀਆਂ ਸੰਭਾਵਨਾਵਾਂ ਪ੍ਰਗਟ ਪੈਦਾ ਹੋਣਗੀਆਂ। ਤਾਂ ਤੁਸੀਂ ਸਿੱਖਾਂ ਦੀ ਉਸ ਸਥਿਤੀ ਦੇ ਵਿੱਚ ਸਿੱਖਾਂ ਦਾ ਜਿਹੜਾ ਥੋਟ ਆ ਜਾਂ ਏਜੰਡਾ ਆ ਉਹ ਕੀ ਹੋਣਾ ਚਾਹੀਦਾ? ਜਦੋਂ ਫਰਸਟ ਵਰਲਡ ਵਾਰ ਲੱਗਿਆ ਸੀਗਾ, ਉਸ ਵੇਲੇ ਤੁਰਕੀ ਦੀ ਬਹੁਤ ਭਾਰੀ ਹਕੂਮਤ ਸੀਗੀ ਤੇ ਆਸਟਰੀਆ ਦੀ ਬਹੁਤ ਵੱਡੀ ਹਕੂਮਤ ਸੀ। ਜਿਹੜੇ ਉਸ ਵੇਲੇ ਪ੍ਰੈਜ਼ੀਡੈਂਟ ਆਫ ਅਮਰੀਕਾ ਸੀਗੇ, ਇਹ ਮਿਸਟਰ ਵੁਡਰੋ ਵਿਲਸਨ, ਉਹਨਾਂ ਨੇ ਫਿਰ ਨਵੇਂ ਨਕਸ਼ੇ ਘਟੇ ਸੀਗੇ ਕੌਮੀਅਤ ਦੇ ਆਧਾਰ ਦੇ ਉੱਤੇ, ਤੇ ਆਟੋਮਨ ਟਰਕੀ ਦੀ ਹਕੂਮਤ ਨੂੰ ਤੋੜ ਕੇ ਉਹਨਾਂ ਨੇ ਇਰਾਨ, ਇਰਾਕ ਕੌਮੀਅਤ ਦੇ ਉੱਤੇ ਬਣਾਇਆ। ਤੇ ਜਿਹੜੀ ਆਸਟਰੀਆ ਦੀ ਹਕੂਮਤ ਤੋੜੀ, ਉਹਦੇ ਵਿੱਚ ਸਾਰੇ ਨਵੇਂ ਮੁਲਕ ਚੈਕੋਸਲੋਵੇਕੀਆ ਵਗੈਰਾ, ਯੂਗੋਸਲਾਵੀਆ ਵਗੈਰਾ ਬਣੇ। ਤੋ ਜੇ ਜੰਗ ਲੱਗਦਾ ਹੈ, ਅਸੀਂ ਆਸ ਕਰਦੇ ਹਾਂ ਕਿ ਅਗਲੇ ਜਿਹੜੇ ਜੇਤੂ ਹੋਣਗੇ ਉਹ ਵੀ ਕੌਮੀਅਤ ਦੇ ਆਧਾਰ ਦੇ ਉੱਤੇ ਨਵੇਂ ਦੇਸ਼ ਇੱਥੇ ਇੰਡੀਆ ਦੇ ਵਿੱਚ ਪੈਦਾ ਕਰਨਗੇ, ਜਿਹਦੇ ਨਾਲ ਅਸੀਂ ਆਜ਼ਾਦੀ ਦਾ ਸਾਹ ਲੈ ਸਕੀਏ। ਮਾਨ ਸਾਹਿਬ, ਜਿਵੇਂ ਅਸੀਂ ਦੇਖਿਆ ਕਿ ਸਾਡੇ ਕਿਸਾਨ ਬਾਰਡਰਾਂ ਤੇ ਬੈਠੇ ਆ, ਲੜ ਰਹੇ ਆ ਲੜਾਈ ਆਪਣੀ ਕਿਸਾਨੀ ਦੀ, ਉਹਨਾਂ ਦੇ ਪੁੱਤ ਜਿਹੜੇ ਆ ਉਹ ਕਸ਼ਮੀਰ 'ਚ ਮਰੀ ਜਾ ਰਹੇ ਆ, ਮਤਲਬ ਫੌਜ ਦੇ ਵਿੱਚ। ਸਾਡੇ 4 ਮੁੰਡੇ ਨੇ ਜਿਹੜੇ ਕਸ਼ਮੀਰ ਤੋਂ, ਉਹਨਾਂ ਦੀਆਂ ਪਿਛਲੇ ਦਿਨਾਂ 'ਚ ਲਾਸ਼ਾਂ ਆਈਆਂ। ਤਾਂ ਉਹ ਮੁੰਡੇ ਵੀ ਕਿਸਾਨੀ ਦਾ ਝੰਡਾ ਚੁੱਕੀ ਇੱਥੇ ਜਦੋਂ ਘਰਾਂ 'ਚ ਆਪਣੇ ਚਾਹੁੰਦੇ ਆ, ਉਹ ਸਰਕਾਰ ਦੇ ਖਿਲਾਫ ਬੋਲਦੇ ਆ। ਪਰ ਜਿਹੜੇ ਇਹ ਹਾਲਾਤ ਬਣੇ ਆ ਕਿ ਉਹ ਸਿੱਖ ਜਿਹੜੇ ਆ ਉਹ ਦੋਵੇਂ ਪਾਸਿਓਂ ਮਰ ਰਹੇ ਆ, ਤਾਂ ਹੁਣ ਇੱਥੇ ਸਮਾਜ ਦੇ ਵਿੱਚ ਕੋਈ ਨਵਾਂ ਵਿਚਾਰ ਕਿਉਂ ਨਹੀਂ ਇਹ ਖੜਾ ਹੋ ਰਿਹਾ ਕਿ ਸਿੱਖਾਂ ਦੀ ਰਾਜਸੀ ਚੇਤਨਾ ਕਿੱਥੇ ਚਲੇ ਗਈ ਆ? ਹੁਣ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਜੀ, ਹੁਣ ਜਿਹੜੇ ਸਮਝਣੇ ਵਾਲੇ ਹੁੰਦੇ ਆ ਸਮਝ ਜਾਂਦੇ ਆ, ਜਿਹੜੇ ਨਹੀਂ ਸਮਝਦੇ ਉਹ ਨਾੜੀ ਹੈਗੇ। ਹੁਣ ਕਿੰਨੇ ਸਾਲ ਹੋ ਗਏ, 40 ਸਾਲ ਹੋ ਗਏ, ਅਸੀਂ ਤਾਂ ਆਪਣੀ ਗੱਲ ਆਜ਼ਾਦੀ ਦੀ ਛੱਡੀ ਨਹੀਂ। ਹੁਣ ਤੁਸੀਂ ਆਪ ਦੱਸ ਦਿਓ ਕਿ ਕਿੰਨਾ ਕੁ ਪ੍ਰਚਾਰ ਕਰਦੇ ਹੋ ਕਿ ਸਿੱਖਾਂ ਦਾ ਲੈ ਤਾਂ ਮੁਲਕ ਹੋਣਾ ਚਾਹੀਦਾ। ਤੇ ਜੇ ਸਾਰੇ ਆਪਾਂ ਇੱਕ ਪਲੇਟਫਾਰਮ 'ਤੇ ਹੋ ਜਾਈਏ, ਤੇ ਜਿਹੜੇ ਬੰਦੇ ਛਾਲਾਂ ਮਾਰ ਕੇ ਕੁਰਸੀ 'ਤੇ ਬੈਠ ਜਾਂਦੇ ਆ, ਉਹਨਾਂ ਨੂੰ ਇੱਕ ਵਾਰੀ ਲਾ ਦਈਏ ਤਾਂ ਫਾਇਦਾ ਤਾਂ ਹੋ ਸਕਦਾ ਹੈਗਾ। ਹੁਣ ਬਰਗਾੜੀ ਦਾ ਕੇਸ 6 ਸਾਲ ਪੁਰਾਣਾ, ਹੁਣ 111 ਦਿਨ ਹੋ ਗਏ ਸਾਨੂੰ ਇੱਥੇ ਬੈਠਿਆਂ। ਹੁਣ ਜੇ ਲੋਕਾਂ ਨੂੰ ਦਿਖਦਾ ਨਹੀਂ, ਤੁਹਾਨੂੰ ਵੀ ਨਹੀਂ ਪਤਾ ਹੈਗਾ ਕਿ ਅਸੀਂ ਕਾਹਦੇ ਲਈ ਬੈਠੇ ਹਾਂ। ਤੁਸੀਂ ਸਵਾਲ ਹੀ ਇਹ ਪੁੱਛਿਆ ਕਿ ਤੁਸੀਂ ਤਾਂ ਫਤਿਹਗੜ੍ਹ ਸਾਹਿਬ ਰਹਿੰਦੇ ਹੋ ਤੇ ਹੁਣ ਤੁਸੀਂ ਬਰਗਾੜੀ ਆ ਗਏ ਹੋ, ਤੁਸੀਂ ਇਹ ਇਲੈਕਸ਼ਨ ਲੜਨਾ ਚਾਹੁੰਦੇ ਹੋ। ਤੁਹਾਡੇ ਮਨ 'ਚ ਵੀ ਹੈ ਕਿ ਇਹਨੂੰ ਇਲੈਕਸ਼ਨਾਂ ਦੀ ਭੁੱਖ ਹੈ, ਇਹਨੂੰ ਸਿਆਸਤ ਦੀ ਭੁੱਖ ਹੈ। ਤੁਹਾਨੂੰ ਇਹ ਸਮਝ ਨਹੀਂ ਕਿ ਅਸੀਂ ਇੱਥੇ ਬਰਗਾੜੀ ਦਾ ਇਨਸਾਫ ਲੈਣ ਦੇ ਲਈ ਬੈਠੇ ਹਾਂ। ਜਦੋਂ ਤੁਹਾਡੇ ਵਰਗੇ ਪੜ੍ਹੇ ਲਿਖੇ ਨੌਜਵਾਨ ਅਜੇ ਤੱਕ ਸੋਚ ਨਹੀਂ ਰੱਖਦੇ ਆਜ਼ਾਦੀ ਦੀ ਕਿ ਇਹ ਕਾਹਦੇ ਲਈ ਬੈਠੇ ਹੈ, ਤਾਂ ਇਹਦਾ ਮਤਲਬ ਹੈ ਕਿ ਸਾਡਾ ਜਿਹੜਾ ਸੁਨੇਹਾ ਮੈਸੇਜ ਬਾਹਰ ਲੋਕਾਂ ਕੋਲੇ ਨਹੀਂ ਜਾ ਰਿਹਾ। ਸਾਡੇ ਕੋਲੇ ਪ੍ਰੈਸ ਹੈ ਨਹੀਂ, ਸਾਡੇ ਕੋਲੇ ਮੀਡੀਆ ਹੈ ਨਹੀਂ। ਕਿ ਹੁਣ ਜਿੰਨੀਆਂ ਵੀ ਅਖਬਾਰਾਂ ਹੈਗੀਆਂ ਅੰਗਰੇਜ਼ੀ ਦੀਆਂ, ਟ੍ਰਿਬਿਊਨ ਹੈ, ਹਿੰਦੁਸਤਾਨ ਟਾਈਮਸ ਹੈ, ਟਾਈਮਸ ਆਫ ਇੰਡੀਆ, ਇੰਡੀਅਨ ਐਕਸਪ੍ਰੈਸ, ਉਹ ਤਾਂ ਹੁਣ ਤੁਹਾਡੇ ਸਿੱਖ ਦੇ ਨਾਂ ਦੇ ਪਿੱਛੇ ਸਿੰਘ ਵੀ ਨਹੀਂ ਲਾਉਂਦੀ ਆ। ਉਹ ਕਹਿ ਦਿੰਦੀਆਂ ਅਮਰਿੰਦਰ, ਫਿਰ ਚੰਨੀ ਕਹਿ ਦਿੰਦੀਆਂ। ਪੂਰਾ ਸਿੰਘ ਲਾਉਣ ਤੋਂ ਉਹ ਇਤਰਾਜ਼ ਕਰਦੀਆਂ। ਅਸੀਂ ਕਿੰਨੀ ਵਾਰੀ ਇਤਰਾਜ਼ ਕੀਤੇ ਹੈ, ਪਰ ਜਦੋਂ ਸਾਨੂੰ ਹਿੰਦੂਤਵਾ ਦੇ ਵਿੱਚ ਮਿਲਾਉਣਾ ਚਾਹੁੰਦਾ ਹੈ ਇੰਡੀਆ, ਤਾਂ ਫਿਰ ਸਿੱਖ ਪ੍ਰੋਟੈਸਟ ਕਿਉਂ ਨਹੀਂ ਕਰਦੇ? ਸਾਡੇ ਹਿਊਮਨ ਰਾਈਟਸ ਕਮਿਸ਼ਨ ਹੈਗੇ ਹੈ, ਸਾਡੀ ਪੰਜਾਬੀ ਦੀ ਲੈਂਗੁਏਜ ਦੀ ਡਿਪਾਰਟਮੈਂਟ ਅਲੱਗਾ ਹੈ, ਅਤੇ ਇਹਨਾਂ ਨੂੰ ਵੀ ਅਸੀਂ ਲਿਖਿਆ ਹੈ, ਇਹ ਕਿਉਂ ਨਹੀਂ ਕਰਦੇ? ਕੈਪਟਨ ਅਮਰਿੰਦਰ ਸਿੰਘ ਨੂੰ ਲਿਖ ਦੇਣਗੇ ਅਮਰਿੰਦਰ ਸਿਰਫ, ਮੇਰਾ ਮਤਲਬ ਕੈਪਟਨ ਅਮਰਿੰਦਰ ਸਿੰਘ ਜੇ ਅਣਖੀ ਸਿੱਖ ਹੈ, ਇਹਨਾਂ ਨੂੰ ਕਹਿਣਾ ਤਾਂ ਚਾਹੀਦਾ ਕਿ ਮੇਰੇ ਅੱਗੇ ਸਿੰਘ ਲਾ ਦਿਓ। ਹੁਣ ਜੇ ਸਿੰਘ ਨਹੀਂ ਲਾਉਣਾ ਤੇ ਸਿਰਫ ਪਹਿਲੇ ਨਾਂ 'ਤੇ ਕਿਸੇ ਨੂੰ ਬੁਲਾਉਣਾ ਹੈ, ਫਿਰ ਇਹ ਐਂ ਕਿਉਂ ਨਹੀਂ ਕਹਿੰਦੇ ਨਰਿੰਦਰ ਅੱਜ ਇੱਥੇ ਆ ਰਿਹਾ, ਪਰ ਕਹਿਣਗੇ ਨਰਿੰਦਰ ਮੋਦੀ ਆ ਰਿਹਾ। ਮੇਰਾ ਮਤਲਬ ਸਿੱਖਾਂ ਦੀ ਜਿਹੜੀ ਪਛਾਣ ਹੈ ਉਹ ਧੁਰੋਂ
ਇਹ ਇੰਡੀਆ ਖਤਮ ਕਰਨਾ ਚਾਹੁੰਦਾ। ਨਹੀਂ ਮਾਨ ਸਾਹਿਬ, ਤੁਸੀਂ ਇਲੈਕਸ਼ਨ ਵਾਲੀ ਵੀ ਗੱਲ ਕੀਤੀ ਤਾਂ ਲੋਕਾਂ ਦੇ ਵਿੱਚ ਦੇਖੋ, ਤੁਸੀਂ ਇਲੈਕਸ਼ਨ ਦੇ ਰਾਹੀਂ ਜਿਵੇਂ ਤੁਸੀਂ ਖਾਲਿਸਤਾਨ ਦੇ ਏਜੰਡੇ ਤੇ ਗੱਲ ਕਰਦੇ ਹੋ, ਇੱਕ ਹੋਰ ਬੜਾ ਸਵਾਲ ਉੱਠ ਰਿਹਾ ਹੈ ਕਿ ਭਾਰਤ ਦੇ ਵਿੱਚ ਇਹ ਵੀ ਆਵਾਜ਼ ਹੋ ਰਹੀ ਆ ਕਿ ਤੁਸੀਂ ਖਾਲਿਸਤਾਨ ਦੀ ਗੱਲ ਛੱਡੋ, ਫੈਡਰਲ ਸਟਰਕਚਰ ਦੀ ਗੱਲ ਕਰੋ, ਫੈਡਰਲ ਸਿਸਟਮ ਦੀ ਗੱਲ ਕਰੋ, ਖਾਲਿਸਤਾਨ ਦੀ ਗੱਲ ਨਹੀਂ ਕਰਨੀ ਚਾਹੀਦੀ। ਉਹ ਹੋ ਚੁੱਕੀ ਹੈ ਜੀ, ਅਨੰਦਪੁਰ ਸਾਹਿਬ ਦੀ ਰੈਜ਼ੋਲੂਸ਼ਨ ਹੋਈ ਹੈ, ਸਾਰਾ ਕੁਝ ਹੈ, ਉਹ ਗੱਲ ਨਹੀਂ ਬਣੀ। ਫਿਰ ਵੀ ਸਾਡੇ ਜਿਹੜੇ ਉਸ ਵੇਲੇ ਦੇ ਲੀਡਰ ਹੈ, ਉਹਨਾਂ ਨੇ ਅਨੰਦਪੁਰ ਸਾਹਿਬ ਦੀ ਜਿਹੜੀ ਰੈਜ਼ੋਲੂਸ਼ਨ ਸੀ ਉਸ ਨੂੰ CPM ਹਰਕ੍ਰਿਸ਼ਨ ਸਿੰਘ ਸੁਰਜੀਤ ਦੇ ਕਹਿਣੇ ਦੇ ਉੱਤੇ ਬਹੁਤ ਜ਼ਿਆਦਾ ਉਸ ਨੂੰ ਨਰਮ ਕਰ ਦਿੱਤਾ ਸੀਗਾ। ਫੈਡਰਲਿਜ਼ਮ ਦੇ ਉੱਤੇ ਵੀ ਸਾਡੇ ਸਿੱਖ ਪੋਲੀਟੀਸ਼ੀਅਨਸ ਨਹੀਂ ਆਉਂਦੇ। ਹੁਣ ਕੀ ਕਰੀਏ? ਇਹ ਜਿਹੜੀ ਤੁਸੀਂ ਦੱਸੋ ਕੌਣ ਕਰ ਰਿਹਾ ਫੈਡਰਲਿਜ਼ਮ ਦੀ ਗੱਲ? ਕੋਈ ਵੀ ਨਹੀਂ ਕਰ ਰਿਹਾ ਹੈਗਾ। ਨਹੀਂ, ਪੰਜਾਬ ਭਾਰਤ ਦੇ ਕਈ ਹੋਰ ਸੂਬਿਆਂ ਦੇ ਵਿੱਚੋਂ, ਜਿਵੇਂ ਦੱਖਣ ਭਾਰਤ ਦੇ ਵਿੱਚ ਵੀ ਫੈਡਰਲਿਜ਼ਮ ਦੀ ਜਿਹੜੀ ਗੱਲ ਹੋ ਰਹੀ ਆ, ਬੰਗਾਲ ਦੇ ਵਿੱਚ ਵੀ ਫੈਡਰਲਿਜ਼ਮ ਸਟਰੋਂਗ ਕਰਨ ਦੀ ਗੱਲ ਹੋ ਰਹੀ ਆ, ਤਾਂ ਉੱਥੇ ਕਈ ਥਾਵਾਂ ਦੇ ਉੱਤੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇਹ ਆਵਾਜ਼ ਉੱਠ ਰਹੀ ਆ ਕਿ ਤੁਸੀਂ ਸੈਪਰੇਟਿਜ਼ਮ ਦੀ ਗੱਲ ਛੱਡ ਕੇ ਫੈਡਰਲਿਜ਼ਮ 'ਤੇ ਆਓ। ਤਾਂ ਪੰਜਾਬ ਦੇ ਵਿੱਚ ਵੀ ਅਸੀਂ ਦੇਖਿਆ ਕਿ ਚਾਹੇ ਪਿਛਲੇ ਦਿਨਾਂ ਦੇ ਵਿੱਚ ਖੁਦ ਮੁਖਤਿਆਰੀ ਦੀ ਗੱਲ ਜਿਵੇਂ ਉੱਭਰੀ ਆ, ਅਤੇ ਉਹ ਜਿਹੜਾ ਇੱਕ ਕਿਹਾ ਜਾਂਦਾ ਕਿ ਸੈਪਰੇਟਿਜ਼ਮ ਨਹੀਂ, ਫੈਡਰਲਿਜ਼ਮ ਦੇ ਉੱਤੇ ਸਾਨੂੰ ਸੰਘਰਸ਼ ਕਰਨਾ ਚਾਹੀਦਾ। ਉਹ ਤਾਂ ਹੋ ਚੁੱਕਿਆ ਜੀ। ਹੁਣ ਜਿੰਨਾ ਚਿਰ ਆਪਾਂ ਅਲੱਗਾ ਨਹੀਂ ਹੁੰਦੇ, ਹੁਣ ਦੇਖੋ ਹਿੰਦੂਤਵਾ ਦਾ ਰੌਂਗ ਕੀ ਹੈ। ਫੈਡਰਲਿਜ਼ਮ ਕਸ਼ਮੀਰ ਦੇ ਵਿੱਚ ਸੀਗੀ, ਉਹਨਾਂ ਦੇ ਕੋਲੇ ਥੋੜ੍ਹੇ ਜਿਹੇ ਆਟੋਨਮੀ ਦੇ ਅਖਤਿਆਰ ਸੀਗੇ। 370 ਅਤੇ 335A ਕੌਨਸਟੀਟਿਊਸ਼ਨ ਦੀ BJP RSS ਨੇ ਰੱਦ ਕਰਤੀ ਹੈ। ਤੁਸੀਂ ਫੈਡਰਲਿਜ਼ਮ ਦੀ ਗੱਲ ਕਰਦੇ ਹੋ, ਫੈਡਰਲਿਜ਼ਮ ਤਾਂ ਰੱਦ ਕਰਤੀ ਹੈ, ਕੋਈ ਇਹਦੇ ਖਿਲਾਫ ਉੱਠਿਆ ਹੀ ਨਹੀਂ। ਕਾਂਗਰਸ ਪਾਰਟੀ ਕਹਿੰਦੀ ਹੈ ਕਿ ਕਸ਼ਮੀਰ ਦੇ ਵਿੱਚ ਇਲੈਕਸ਼ਨ ਕਰਾਓ, ਪਰ ਉਸ ਨੇ ਇਹ ਨਹੀਂ ਕਿਹਾ ਕਿ ਆਰਟੀਕਲ 370 ਅਤੇ 35A ਇਹਨੂੰ ਫੇਰ ਲਾਗੂ ਕਰੋ। ਸੋ ਮੇਰਾ ਮਤਲਬ, ਜਦੋਂ ਹਿੰਦੂ ਦਾ ਮਾਈਂਡ ਇੱਕ ਹੈ ਕਿ ਜਿਹੜੀ ਵੀ ਚੀਜ਼ ਵੱਖਵਾਦੀ ਦੀ ਹੁੰਦੀ ਹੈ ਉਹਨੂੰ ਤੋੜ ਦਈਏ, ਤਾਂ ਤੁਸੀਂ ਕਿਹੜੇ ਬੰਦਿਆਂ ਦੀ ਗੱਲ ਕਰ ਰਹੇ ਹੋ ਕਿ ਉਹ ਫੈਡਰਲਿਜ਼ਮ ਚਾਹੁੰਦੇ ਹੈ? ਕਾਂਗਰਸ ਵੀ ਜਿਹੜੀ ਕਹਿੰਦੀ ਹੈ ਇਲੈਕਸ਼ਨ ਕਰਾਓ, ਪਰ ਉਹਨੇ ਇਹ ਤਾਂ ਨਹੀਂ ਕਿਹਾ 370 ਅਤੇ 35A ਅਤੇ ਐਫਸਪਾ ਜਿਹੜਾ ਕਾਨੂੰਨ ਲੱਗਿਆ ਹੋਇਆ ਉਹਨੂੰ ਰੱਦ ਕਰੋ। ਇਹੋ ਜਿਹੀ ਚੀਜ਼ ਤਾਂ ਕੀਤੀ ਨਹੀਂ। ਮਾਨ ਸਾਹਿਬ, ਕਸ਼ਮੀਰ 'ਚ 10 ਦਿਨਾਂ ਤੋਂ ਮੁਕਾਬਲਾ ਚੱਲ ਰਿਹਾ। ਪੁੰਛ 'ਚ ਕਈ ਜਿਹੜੇ 10 ਦੇ ਕਰੀਬ ਭਾਰਤ ਦੇ ਫੌਜੀ ਜਵਾਨ ਨੇ, JCO ਵੀ ਇੱਕ ਜਿਹੜਾ ਹੈ ਉਹ ਮਾਰਿਆ ਗਿਆ, ਪਰ ਉਹ ਤੁਸੀਂ ਕੀ ਦੇਖ ਸਕਦੇ ਹੋ? ਇਹਨਾਂ ਦੀ ਜਿਹੜੀ ਇੱਕ ਅਸੀਂ ਕਹਿ ਸਕਦੇ ਹਾਂ ਕਿ ਕਸ਼ਮੀਰ ਦੇ ਵਿੱਚ ਅਗਲੇ ਦਿਨਾਂ 'ਚ ਹਥਿਆਰਬੰਦ ਲੜਾਈ ਤੇਜ਼ ਹੋਣ ਦੀ ਸੰਭਾਵਨਾ ਲੱਗ ਰਹੀ ਹੈ। ਸ਼ਾਇਦ ਹੋ ਜਾਏ, ਪਰ ਮੈਂ ਕਹਿੰਦਾ ਕਿ ਸਿੱਖ ਫੌਜਾਂ ਨੂੰ ਘਰੇਲੂ ਜੰਗ ਦੇ ਵਿੱਚ ਨਹੀਂ ਲਾਉਣਾ ਚਾਹੀਦਾ, ਕਿਉਂ ਕਰਕੇ ਇੰਟਰਨੈਸ਼ਨਲ ਕਾਨੂੰਨ ਜਨੀਵਾ ਕਾਨਫਰੰਸ ਦੇ ਖਿਲਾਫ ਹੈਗੇ ਹੈ ਕਿ ਜਿਹੜੀਆਂ ਹਿਊਮਨ ਰਾਈਟਸ ਵਾਇਲੇਸ਼ਨਸ ਹੁੰਦੀਆਂ, ਸਾਡੀ ਸਿੱਖਾਂ ਦੀ ਫੌਜ ਇਹ ਕਟਾਰੇ ਦੇ ਵਿੱਚ ਖੜੀ ਹੋ ਸਕਦੀ ਹੈ ਕਿ ਇਹਨਾਂ ਨੇ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ। ਅਤੇ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਐਟ ਦ ਹੇਗ, ਉੱਥੇ ਵੀ ਇਹਨਾਂ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਸੋ ਸਿੱਖ ਫੌਜਾਂ ਨੂੰ ਬਿਲਕੁਲ ਘਰੇਲੂ ਜੰਗ ਦੇ ਵਿੱਚ ਨਹੀਂ ਲਗਾਉਣਾ ਚਾਹੀਦਾ, ਨਾ ਛੱਤੀਸਗੜ੍ਹ ਦੇ ਵਿੱਚ, ਨਾ ਮੱਧ ਪ੍ਰਦੇਸ਼ ਦੇ ਵਿੱਚ ਨਕਸਲਾਈਟ ਕਹਿ ਕੇ, ਮਾਓਵਾਦੀ ਕਹਿ ਕੇ ਸਿੱਖਾਂ ਦੀਆਂ ਫੌਜਾਂ ਲੱਗ ਰਹੀਆਂ। ਇਹ ਬਿਲਕੁਲ ਇੰਟਰਨੈਸ਼ਨਲ ਕਾਨੂੰਨ ਦੇ ਖਿਲਾਫ ਹੈ। ਅਤੇ ਸਿੱਖ ਫੌਜ ਨੂੰ ਜੇ ਲੜਾਉਣਾ ਹੈ ਤਾਂ ਕਾਨੂੰਨ ਹੈ ਕਿ ਗਵਰਨਮੈਂਟ ਆਫ ਇੰਡੀਆ ਜੰਗ ਨੂੰ ਡਿਕਲੇਅਰ ਕਰੇ, ਜਾਂ ਪਾਕਿਸਤਾਨ ਦੇ ਨਾਲ ਜਾਂ ਚੀਨ ਦੇ ਨਾਲ, ਤਾਂ ਫਿਰ ਜੰਗ ਦੇ ਵਿੱਚ ਸਿੱਖ ਫੌਜਾਂ ਜਾ ਸਕਦੀਆਂ। ਬਗੈਰ ਡਿਕਲੇਰੇਸ਼ਨ ਆਫ ਵਾਰ ਆਪਣੇ ਬੰਦਿਆਂ ਨੂੰ ਮਰਵਾਉਣਾ, ਮਾਰੀ ਜਾਣਾ, ਆਪ ਮਾਰੀ ਜਾਣਾ, ਇਹ ਬਿਲਕੁਲ ਗਲਤ ਹੈ। ਅਸੀਂ ਇਹਨੂੰ ਸਪੋਰਟ ਨਹੀਂ ਕਰਦੇ। ਅਤੇ ਮਾਨ ਸਾਹਿਬ, ਜੰਗ ਜੇ ਲੱਗਦੀ ਹੈ ਪਾਕਿਸਤਾਨ ਨਾਲ ਜਾਂ ਚੀਨ ਨਾਲ, ਸਿੱਖ ਫੌਜੀ ਤਾਂ ਫਿਰ ਇੱਕ ਅਸੀਂ ਕਹਾਂਗੇ ਕਿ ਭਾਰਤ ਦੇ ਰਾਸ਼ਟਰਵਾਦ ਦੀ ਖੁਰਾਕ ਬਣਨਗੇ। ਬਿਲਕੁਲ ਬਣਨਗੇ ਜੀ। ਫਿਰ ਹੁਣ ਇਹਦੇ 'ਚ ਤਾਂ ਕੋਈ ਦੋ ਰਾਇ ਨਹੀਂ। ਤੁਸੀਂ ਕੋਈ ਸਿੱਖ ਫੌਜੀਆਂ ਨੂੰ, ਮਤਲਬ ਇੱਕ ਹੁੰਦਾ ਕਿ ਸਾਨੂੰ ਦਿਖ ਜਾਂਦਾ ਸਿਆਣੇ ਆਗੂ ਨੂੰ ਵੀ ਅਗਲੇ ਦਿਨਾਂ 'ਚ ਕੀ ਵਾਪਰਨ ਜਾ ਰਿਹਾ, ਤਾਂ ਸਿੱਖ ਫੌਜੀ ਵੀ ਸੁਣਦੇ ਨੇ, ਦੇਖਦੇ ਨੇ, ਉਹਨਾਂ ਦੇ ਪਰਿਵਾਰ ਸੁਣਦੇ ਨੇ ਵੀ ਮਾਨ ਸਾਹਿਬ ਕੀ ਕਹਿ ਰਹੇ ਆ, ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਾਨੂੰਨੀ ਗੱਲ ਕਰਤੀ ਹੈ ਤੁਹਾਡੀ ਕਿ ਇਹ
ਜਨੀਵਾ ਕਨਵੈਨਸ਼ਨਸ ਦੇ ਮੁਤਾਬਕ ਨਹੀਂ, ਸਿੱਖ ਫੌਜਾਂ ਨੂੰ international ਘਰੇਲੂ clash 'ਚ। ਜੰਗ ਦੇ ਵਿੱਚ ਨਹੀਂ ਲਾਉਣਾ ਨਹੀਂ, ਚਾਹੀਦਾ। ਇੰਟਰਨੈਸ਼ਨਲ ਕਲੈਸ਼ ਦੀ ਗੱਲ ਕਰ ਰਹੇ ਹਾਂ। ਉਹ ਫਿਰ ਦੇਖੀ ਜਾਊਗੀ ਉਦੋਂ। ਹੁਣ ਜਿਹੜੇ ਸਿਆਣੇ ਰਿਪੋਰਟਰ ਤੇ ਜਰਨਲਿਸਟ ਹੁੰਦੇ ਹੈ ਉਹ ਕਹਿੰਦੇ ਹੈ ਕਿ ਦੇ ਕੈਨ ਰੀਡ ਦ ਲਿਪਸ, ਕਿ ਉਹ ਬੁੱਲਾਂ ਤੋਂ ਹੀ ਇਹ ਪਛਾਣ ਲੈਂਦੇ ਆ ਕਿ ਇਹ ਬੰਦਾ ਕਹਿ ਨਹੀਂ ਰਿਹਾ। ਹੁਣ ਜੇ ਤੁਸੀਂ ਸਿਆਣੇ ਹੈਗੇ ਹੋ, ਯੂ ਕੈਨ ਰੀਡ ਮਾਈ ਲਿਪਸ ਐਂਡ ਦੈਨ ਇੰਟਰਪ੍ਰੀਟ ਇਟ ਅਕੋਰਡਿੰਗਲੀ। ਨਹੀਂ, ਬਿਲਕੁਲ ਮਾਨ ਸਾਹਿਬ। ਤੇ ਆਖਰੀ ਸਵਾਲ ਆ ਕਿ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ, ਕਿਸਾਨ ਸੰਘਰਸ਼ ਦੇ ਵਿੱਚ ਇੱਕ ਬਹੁਤ ਵੱਡੀ ਰੈਵੋਲੂਸ਼ਨ ਵਾਂਗ ਉੱਠਿਆ ਕਿਸਾਨ ਸੰਘਰਸ਼, ਪਰ ਹੁਣ ਸਾਲ ਦੇ ਕਰੀਬ ਸਮਾਂ ਹੋ ਚੱਲਿਆ ਦਿੱਲੀ ਬੈਠਿਆਂ ਨੂੰ ਵੀ, ਤੇ ਲਗਾਤਾਰ ਆਪਸੀ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਮਤਭੇਦ ਵੀ ਨਜ਼ਰ ਆ ਰਹੇ ਆ ਸਿੱਖ ਤੇ ਲੈਫਟ ਥੋਟ ਦੇ ਵਿੱਚ, ਤੇ ਇੱਕ ਜਿਹੜੀ ਪ੍ਰਾਪਤੀ ਹੋਣੀ ਚਾਹੀਦੀ ਸੀ ਉਹ ਕਈ ਵਾਰ ਉਹਦੇ ਤੇ ਸ਼ੰਕੇ ਖੜੇ ਹੋ ਰਹੇ ਆ ਕਿ ਅਸੀਂ ਉਹ ਕਰ ਸਕਾਂਗੇ ਜਾਂ ਨਹੀਂ। ਤਾਂ ਤੁਸੀਂ ਇਹਦਾ ਭਵਿੱਖ ਕੀ ਦੇਖ ਰਹੇ ਹੋ ਤੇ ਕੀ ਸੁਜੈਸ਼ਨ ਜਿਹੜਾ ਆ ਕਿਸਾਨਾਂ ਨੂੰ, ਖਾਸ ਕਰਕੇ ਸਿੱਖ ਕਿਸਾਨੀ ਨੂੰ ਦੇਣਾ ਚਾਹੁੰਦੇ ਹੋ? ਮੈਂ ਦੇਖੋ, ਜਦੋਂ ਮੈਨੂੰ ਪੁੱਛਿਆ ਨਹੀਂ ਉਹਨਾਂ ਨੇ ਮੈਂ ਕੀ ਕਹਾਂ, ਪਰ ਜਿਹੜੀ 27 ਤਰੀਕ ਨੂੰ ਨਿਹੰਗ ਸਿੰਘਾਂ ਨੇ ਪੰਥਕ ਇਕੱਠ ਬੁਲਾਇਆ ਉਹਦੇ 'ਤੇ ਜ਼ਰੂਰ ਸਿੱਖਾਂ ਨੂੰ ਜਾਣਾ ਚਾਹੀਦਾ। ਅਤੇ ਉੱਥੇ ਨਿਹੰਗ ਸਿੰਘ ਜਿਹੜੇ ਇਹ ਕਿਸਾਨ ਮੋਰਚੇ ਦੀ ਰੱਖਿਆ ਕਰਦੇ ਹੈ ਉਹਨਾਂ ਨੂੰ ਹੋਰ ਤਾਕਤ ਦੇਣੀ ਚਾਹੀਦੀ ਹੈਗੀ ਹੈ। ਅਤੇ ਜਿਹੜੇ ਕਿਸਾਨ ਹੈ ਇਹ ਜਿਹੜੇ ਕਾਨੂੰਨ ਰੱਦ ਕਰਨ ਦੇ ਉੱਤੇ ਲੱਗੇ ਹੈ, ਇਹਨਾਂ ਨੂੰ ਇੱਕ ਫਰੰਟ ਇੱਧਰ ਵੀ ਖੋਲ੍ਹ ਲੈਣਾ ਚਾਹੀਦਾ, ਕਿਉਂਕਿ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਹੈ ਜਿਹਦੇ ਉੱਤੇ ਇੰਡੀਆ ਦੇ ਵੀ ਦਸਤਖਤ ਹੋਏ ਹੈ, ਜਿਹੜੀ ਰੈਜ਼ੋਲੂਸ਼ਨ ਕਹਿੰਦੀ ਹੈ ਕਿ ਇੰਟਰਨੈਸ਼ਨਲ ਬਾਰਡਰਸ ਖੋਲ੍ਹੋ। ਸਾਡੇ ਪਾਕਿਸਤਾਨ ਦੇ ਨਾਲ ਵਾਘੇ ਦੇ, ਹਸੈਣੀ ਵਾਲੇ ਦੇ, ਸੁਲੇਮਾਨਕੀ ਦੇ ਬਾਰਡਰ ਖੁੱਲ੍ਹਣੇ ਚਾਹੀਦੇ ਹੈ। ਅੱਜ ਘਾਟ ਹੈ ਪਾਕਿਸਤਾਨ ਦੇ ਵਿੱਚ ਕਣਕ ਦੀ, ਅਤੇ ਸਾਡੇ ਗੋਦਾਮਾਂ ਦੇ ਵਿੱਚ ਕਣਕ ਸੜੀ ਜਾਂਦੀ ਹੈ। ਜੇ ਅਸੀਂ ਨਾਲ ਦੇ ਮੁਲਕ ਨੂੰ ਦੇ ਦਈਏ, ਉਹ ਅੱਜ ਰੂਸ ਤੋਂ ਕਣਕ ਮੰਗਾ ਰਿਹਾ ਪਾਕਿਸਤਾਨ, ਅਤੇ ਹੁਣ ਸਾਡੀ ਫਸਲ ਆਉਣ ਵਾਲੀ ਹੈ ਬਾਸਮਤੀ ਦੀ। ਪਿਛਲੇ ਸਾਲ ਬਹੁਤ ਥੋੜ੍ਹੀ ਕੀਮਤ 'ਤੇ ਇਹ ਵਿਕੀ ਹੈ। ਜੇ ਬਾਰਡਰ ਖੁੱਲ੍ਹਦੇ ਹੈ ਤਾਂ ਈਰਾਨ ਦੇ ਵਿੱਚ ਅੱਜ ਉਹਦੀ ਕੀਮਤ 8,000 ਰੁਪਇਆ ਕੁਇੰਟਲ ਹੈ। ਇਹਦੇ ਨਾਲ ਦੋ ਚੀਜ਼ਾਂ ਹੋਣਗੀਆਂ, ਇੱਕ ਤਾਂ ਜਿਹੜੇ 45 ਲੱਖ ਸਿੱਖ ਬੇਰੁਜ਼ਗਾਰ ਹੈ ਇਹਨਾਂ ਦਾ ਜਿਹੜਾ ਕਿੱਤਾ ਹੈ ਇਹ ਦੋ ਨੇ, ਇੱਕ ਕਿਸਾਨੀ ਹੈ, ਕਿਸਾਨ ਮਜ਼ਦੂਰੀ ਹੈ, ਅਤੇ ਇੱਕ ਟਰਾਂਸਪੋਰਟ ਹੈ। ਜੇ ਸਾਡੇ ਬਾਰਡਰ ਖੋਲ੍ਹ ਦੇਣਗੇ, ਸਾਡੇ ਬੱਚੇ ਟਰਾਂਸਪੋਰਟ ਦੇ ਵਿੱਚ ਆ ਕੇ ਇਹਨਾਂ ਮੁਲਕਾਂ ਦੇ ਵਿੱਚ ਜਿਨਸਾਂ ਨੂੰ ਪਹੁੰਚਾਉਣਗੇ, ਅਤੇ ਸਾਡੇ ਵਿੱਚ ਲਾਲਿਆਂ ਦੇ ਵਿੱਚ ਵੀ ਪੈਸਾ ਜ਼ਿਆਦਾ ਆਊਗਾ, ਕਿਸਾਨਾਂ 'ਚ ਵੀ, ਖੇਤ ਮਜ਼ਦੂਰਾਂ 'ਚ, ਟਰਾਂਸਪੋਰਟਰਾਂ ਦੇ ਵਿੱਚ ਬਹੁਤ ਜ਼ਿਆਦਾ ਤਰੱਕੀ ਹੋਊਗੀ। ਪਰ ਅਫਸੋਸ ਹੈ ਕਿ ਅਸੀਂ ਹਿੰਦੂਤਵਾ ਦੇ ਥੱਲੇ ਫਸੇ ਹੋਏ ਹਾਂ, ਗੁਲਾਮ ਹੈ, ਅਸੀਂ ਆਪਣਾ ਫੈਸਲਾ ਕਰ ਹੀ ਨਹੀਂ ਸਕਦੇ। ਅਤੇ ਕਿਸਾਨਾਂ ਨੂੰ ਵੀ ਚਾਹੀਦਾ ਹੈ ਕਿ ਇੱਕ ਫਰੰਟ ਹਸੈਣੀ ਵਾਲੇ ਬਾਰਡਰ ਦੇ ਉੱਤੇ ਵੀ ਖੋਲ੍ਹਣਾ ਚਾਹੀਦਾ ਹੈ ਕਿ ਇਹ ਇੰਟਰਨੈਸ਼ਨਲ ਕਾਨੂੰਨ WTO ਦੇ ਮੁਤਾਬਕ ਬਾਰਡਰ ਖੋਲ੍ਹਣੇ ਚਾਹੀਦੇ ਹੈ। ਬਿਲਕੁਲ ਜੀ ਮਾਨ ਸਾਹਿਬ, ਜਿਹੜਾ ਇਹ ਤੁਸੀਂ ਬਾਰ-ਬਾਰ ਮਾਨ ਸਾਹਿਬ ਇਹ ਗੱਲ ਕਰਦੇ ਆ ਕਿ ਪੰਜਾਬ ਦੀ ਖੁਸ਼ਹਾਲੀ ਲਈ ਜਿਹੜਾ ਕੌਮਾਂਤਰੀ ਵਪਾਰ ਆ ਪੰਜਾਬ ਦੇ ਨਾਲ, ਪਾਕਿਸਤਾਨ ਦੇ ਨਾਲ ਲੱਗਦੀਆਂ ਹੱਦਾਂ ਦੇ ਰਾਹੀਂ ਉਹ ਖੁੱਲ੍ਹਣਾ ਚਾਹੀਦਾ, ਪਰ ਪੰਜਾਬ ਦੇ ਕੋਲ ਅੱਜ ਆਪਣੇ ਫੈਸਲੇ ਲੈਣ ਦੀ ਖੁਦ ਮੁਖਤਿਆਰੀ ਨਹੀਂ ਆ। ਅਤੇ ਹਾਲਾਂਕਿ ਪੰਜਾਬ ਦੀ ਜਿਹੜੀ ਸੱਤਾ ਦੇ ਉੱਤੇ ਧਿਰ ਕੋਈ ਵੀ ਕਾਬਜ਼ ਹੁੰਦੀ ਆ ਉਹ ਬਿਆਨ ਜ਼ਰੂਰ ਦੇ ਦਿੰਦੀ ਆ ਜਦੋਂ ਵੀ ਕੋਈ ਪੰਜਾਬ ਵਿਰੋਧੀ ਇਸ ਤਰ੍ਹਾਂ ਦੇ ਫੈਸਲੇ ਆਉਂਦੇ ਆ, ਪਰ ਉਹਦੇ 'ਤੇ ਅਮਲ ਜਿਹੜੇ ਆ ਜਾਂ ਉਹਦੇ ਲਈ ਸੰਘਰਸ਼ ਜਿਹੜਾ ਹਜੇ ਜ਼ਮੀਨ 'ਤੇ ਨਜ਼ਰ ਨਹੀਂ ਆ ਰਿਹਾ। ਅਤੇ ਅੱਜ ਮਾਨ ਸਾਹਿਬ ਦੇ ਨਾਲ ਜੋ ਅਸੀਂ ਗੱਲਬਾਤ ਕੀਤੀ, ਆਸ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਮਾਨ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਜੀ ਤੁਹਾਡੀ, ਜਿਹੜਾ ਤੁਸੀਂ ਆਏ ਟਾਈਮ ਕੱਢ ਕੇ ਆਏ ਹੋ। ਅਤੇ ਬਰਗਾੜੀ ਦੇ ਬਾਰੇ ਸਿੱਖ ਕੌਮ ਨੂੰ ਮੈਂ ਬੇਨਤੀ ਕਰਦਾ ਕਿ ਇਹਦੇ ਉੱਤੇ ਵੀ ਸੰਜੀਦਗੀ ਦੇ ਨਾਲ ਧਿਆਨ ਦਿਓ ਕਿ ਜੇ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਰਹੀ ਅਤੇ ਫਿਰ ਸਿੱਖ ਕੌਮ ਜਿਹੜੀ ਸਾਰੀ ਦੁਨੀਆ 'ਚ ਵੱਸਦੀ ਹੈ ਤੁਹਾਡੀ ਜੜ ਮਰ ਜੂਗੀ, ਔਰ ਫਿਰ ਇਹ ਵਾਪਸ ਨਹੀਂ ਆਉਣੀ। ਬਿਲਕੁਲ ਸਾਨੂੰ ਖਤਮ ਕਰ ਦੇਣਗੇ, ਜਿਵੇਂ ਹਿੰਦੂਤਵਾ ਨੇ ਬੁੱਧ ਧਰਮ ਨੂੰ ਇੰਡੀਆ 'ਚੋਂ ਬਾਹਰ ਕੱਢਤਾ ਅਤੇ ਜੈਨ ਧਰਮ ਨੂੰ ਆਪਣੇ ਹਿੰਦੂਤਵਾ ਵਿੱਚ ਮਿਲਾ ਲਿਆ। ਅਤੇ ਜੈਨ ਧਰਮ ਨੇ ਫੈਸਲਾ ਕਰ ਲਿਆ ਸੀਗਾ ਕਿ ਜੇ ਉਹਨਾਂ ਨੇ ਵਸਣਾ ਤਾਂ ਫਿਰ ਹਿੰਦੂਆਂ ਦੇ ਜਿਹੜੇ ਬੁੱਤ ਹੈ
ਉਹ ਇਹਨਾਂ ਨੂੰ ਆਪਣੇ ਮੰਦਰਾਂ ਦੇ ਵਿੱਚ ਰੱਖਣੇ ਪੈਣਗੇ। ਜੇ ਉਹੋ ਜਿਹੀ ਹਾਲਤ ਤੁਸੀਂ ਸਿੱਖ ਕੌਮ ਦੀ ਲਿਆਉਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਜਿੱਥੇ ਵੀ ਰਹਿੰਦੇ ਹੋ ਐਸ਼ ਇਸ਼ਰਤ ਮੌਜਾਂ ਕਰੋ, ਪਰ ਸਿੱਖ ਕੌਮ ਅਤੇ ਸਿੱਖ ਧਰਮ ਨੂੰ ਅੱਜ ਖਤਰਾ ਹੈ ਕਿ ਜਿਹੜੀ ਸਾਡੀ ਗੱਲ ਸੁਣੀ ਨਹੀਂ ਜਾਂਦੀ। ਜਿਹੜਾ ਮੈਂ ਕਿਹਾ ਸੀਗਾ, ਸਾਡਾ ਕਿੱਤੇ 3 ਹੈ, ਇੱਕ ਖੇਤ ਮਜ਼ਦੂਰੀ ਹੈ, ਇੱਕ ਕਿਸਾਨੀ ਹੈ ਅਤੇ ਇੱਕ ਟਰਾਂਸਪੋਰਟ ਹੈ। ਅਤੇ ਕਿਸਾਨੀ ਤਾਂ ਬਿਲਕੁਲ ਖਤਮ ਕਰਤੀ ਹੈ। 10 ਮਹੀਨਿਆਂ ਤੋਂ ਸਾਡੇ ਕਿਸਾਨ ਦਿੱਲੀ ਦੇ ਬਾਰਡਰ 'ਤੇ ਬੈਠੇ ਹੈ ਅਤੇ 700 ਉਹਨਾਂ ਦੇ ਵਿੱਚੋਂ ਆਪਣੀ ਜਾਨ ਖਤਮ ਕਰਾ ਚੁੱਕੇ ਹੈ। ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਅਤੇ ਜਿੰਨਾ ਚਿਰ ਬਾਹਰ ਦੇ ਸਿੱਖ ਇਸ ਯੁੱਧ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਉਨਾ ਚਿਰ ਅਸੀਂ ਲੜੀ ਤਾਂ ਜਾਵਾਂਗੇ, ਪਰ ਮੇਰਾ ਮਤਲਬ ਪ੍ਰਾਪਤੀ ਤਾਂ ਹੋਊਗੀ ਜੇ ਸਾਰੇ ਅਸੀਂ ਸਿੱਖ ਇਕੱਠੇ ਹੋ ਕੇ ਹਿੰਦੂਤਵਾ ਦੇ ਖਿਲਾਫ ਅਸੀਂ ਇੱਕ ਮੋਰਚਾ ਲਾ ਦਈਏ। ਬਿਲਕੁਲ ਜੀ। ਅਤੇ ਜਿਹੜੀ ਬਰਗਾੜੀ ਦੀ ਮਾਨ ਸਾਹਿਬ ਨੇ ਗੱਲ ਕੀਤੀ ਹੈ ਅਤੇ ਸੰਗਤਾਂ ਦੀ ਜਾਣਕਾਰੀ ਲਈ ਮੈਂ ਇੱਕ ਵਾਰ ਫਿਰ ਰਿਪੀਟ ਕਰਦਾ ਕਿ 111ਵਾਂ ਦਿਨ ਜਿਹੜਾ ਆ ਅੱਜ ਜਦੋਂ ਅਸੀਂ ਬੈਠੇ ਹਾਂ, ਇਹ ਲਗਾਤਾਰ ਮਾਨ ਸਾਹਿਬ ਇੱਥੇ ਡਟੇ ਹੋਏ ਆ ਬਰਗਾੜੀ ਦੇ ਵਿੱਚ। ਇਹ ਜਥੇ ਗ੍ਰਿਫਤਾਰੀਆਂ ਦੇ ਰਹੇ ਆ। ਮਸਲਾ ਇਹੀ ਹੈ ਕਿ ਬਰਗਾੜੀ ਜੋ ਬੇਅਦਬੀ ਹੋਈ ਸੀ ਅਤੇ ਜੋ ਬਹਿਬਲ ਕਲਾਂ ਅਤੇ ਕੋਟਕਪੁਰਾ ਵਿੱਚ ਸਿੱਖ ਸੰਗਤ ਦੇ ਉੱਤੇ ਤਸ਼ੱਦਦ ਕੀਤਾ ਗਿਆ, ਉਸ ਦਾ ਇਨਸਾਫ ਦਿੱਤਾ ਜਾਵੇ। ਹਾਲਾਂਕਿ ਇੱਕ ਵਾਰ ਜ਼ਰੂਰ ਵੱਡਾ ਮੋਰਚਾ ਵੀ ਖੜ੍ਹਾ ਹੋਇਆ ਸੀ, ਉਸ ਤੋਂ ਬਾਅਦ ਫਿਰ ਜਿਹੜਾ ਆ ਸੰਗਤ ਅਸੀਂ ਕਹਿ ਸਕਦੇ ਹਾਂ ਕਿ ਮੋਰਚਾ ਉਵੇਂ ਦੀ ਤੇਜ਼ੀ ਨਹੀਂ ਫੜ ਰਿਹਾ, ਪਰ ਮਾਨ ਸਾਹਿਬ ਲਗਾਤਾਰ ਡਟੇ ਹੋਏ ਨੇ ਅਤੇ 111ਵਾਂ ਦਿਨ ਆ ਅੱਜ। ਅਤੇ ਇਹ ਜਿਹੜਾ ਸਾਡਾ ਸਵਾਲ ਸੀ, ਕਿਉਂਕਿ ਇਹ ਲੋਕਾਂ ਦੇ ਸਵਾਲ ਹੁੰਦੇ ਨੇ, ਆਮ ਮਾਨ ਸਾਹਿਬ ਲੋਕਾਂ ਦੀ ਜ਼ਹਿਨੀਅਤ ਆ, ਪੱਤਰਕਾਰ ਦਾ ਇਹ ਫਰਜ਼ ਹੁੰਦਾ ਹੈ ਕਿ ਉਹ ਸਵਾਲ ਜਿਹੜੇ ਲੋਕ ਸੋਚ ਰਹੇ ਆ ਉਹ ਤੁਹਾਨੂੰ ਸਵਾਲ ਕਰਨ। ਅਤੇ ਪਰ ਮਾਨ ਸਾਹਿਬ ਨੇ ਕਲੀਅਰ ਕੀਤਾ ਕਿ ਵੋਟਾਂ ਦਾ ਮਸਲਾ ਨਹੀਂ ਜਾਂ ਚੋਣਾਂ ਦਾ ਮਸਲਾ ਨਹੀਂ, ਅਤੇ ਉਹ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਅਤੇ ਸਿੱਖ ਧਰਮ ਨੂੰ ਦਰਪੇਸ਼ ਜਿਹੜੀਆਂ ਚੁਣੌਤੀਆਂ ਨੇ ਉਹਦਾ ਟਾਕਰਾ ਕਰਨ ਲਈ ਇੱਥੇ ਮੈਦਾਨ ਦੇ ਵਿੱਚ ਇਸ ਉਮਰੇ ਵੀ ਜੂਝ ਰਹੇ ਨੇ। ਅਤੇ ਅਸੀਂ ਮਾਨ ਸਾਹਿਬ ਤੁਹਾਡਾ ਧੰਨਵਾਦ ਕਰਦੇ ਹਾਂ ਸਾਡੇ ਨਾਲ ਜੁੜਨ ਲਈ। ਮਿਹਰਬਾਨੀ ਜੀ, ਤੁਸੀਂ ਆ ਕੇ ਗ੍ਰਿਫਤਾਰੀ ਦੀ ਵੀ ਚਰਿੱਤਰ ਅਸੀਂ ਕਵਰੇਜ ਕਰਾਂਗੇ ਜੀ ਅੱਜ ਜ਼ਰੂਰ। ਬਿਲਕੁਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਵੀ ਅਸੀਂ ਸਾਡੇ ਨਾਲ ਜੁੜਨ ਲਈ ਧੰਨਵਾਦ ਕਰਦੇ ਹਾਂ। ਅਗਲੇ ਪ੍ਰੋਗਰਾਮ 'ਤੇ ਕਿਸੇ ਹੋਰ ਮਹਿਮਾਨ ਦੇ ਨਾਲ ਮਿਲਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।